ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 21 ਤਰੀਕ ਹੈ, 21 ਮਾਰਚ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ ਤਾਂ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਨੇਲਾ ਦੀ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿਨ ਭਰ ਦੇ ਵਿੱਚ ਕਈ ਅਪਡੇਟਸ ਹੋਈਆਂ ਨੇ, ਇੰਟਰਨੈਟ ਵੀ ਬਹਾਲ ਹੋਇਆ। ਸੁਖਚੈਨ ਸਿੰਘ ਗਿੱਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਜੀ। ਦੇਖੋ, ਸਭ ਤੋਂ ਪਹਿਲਾਂ ਤੇ ਅੱਜ ਸੁਣਵਾਈ ਹੋਈ ਸੀਗੀ ਹਾਈ ਕੋਰਟ ਦੇ ਵਿੱਚ ਜੀ। ਉਸ ਸੁਣਵਾਈ 'ਚ ਇਹਨਾਂ ਨੇ ਜਾ ਕੇ ਇਹ ਗੱਲ ਆਖੀ ਆ ਕਿ ਅੰਮ੍ਰਿਤਪਾਲ ਸਿੰਘ ਸਾਡੀ ਹਿਰਾਸਤ ਦੇ ਵਿੱਚ ਹੈ ਨਹੀਂਗਾ ਜੀ। ਤੇ ਫਿਰ ਨਾਲ ਹਾਈ ਕੋਰਟ ਨੇ ਵੀ ਆਖਿਆ ਕਿ 80,000 ਤੁਸੀਂ ਪੁਲਿਸ ਵਾਲੇ ਲਈ ਫਿਰਦੇ ਜੇ ਜੀ। ਤੁਸੀਂ ਕਹਿੰਦੇ ਹੋ ਕਿ ਅਸੀਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਗ੍ਰਿਫਤਾਰ ਕਰ ਲਏ, ਇਹ ਦੇਸ਼ ਵਾਸਤੇ ਖਤਰਾ ਹੈ, ਤੇ ਉਹ ਬਚ ਕੇ ਕਿੱਦਾਂ ਚਲੇ ਗਿਆ। ਪੰਜਾਬ ਪੁਲਿਸ ਨੂੰ ਵੀ ਸਵਾਲ ਕੀਤਾ ਗਿਆ। ਇਸ ਤੋਂ ਇਲਾਵਾ 4 ਦਿਨ ਦੇ ਅੰਦਰ ਅੰਦਰ ਸਟੇਟਸ ਰਿਪੋਰਟ ਮੰਗੀ ਹੈ। ਇਹਨਾਂ ਦੇ ਫਾਦਰ ਸਾਹਿਬ ਉੱਥੇ ਖੁਦ ਪਾਰਟੀ ਬਣਨਾ ਚਾਹੁੰਦੇ ਸਨ, ਪਰ ਕੋਰਟ ਨੇ ਅਜਿਹਾ ਨਹੀਂ ਹੋਣ ਦਿੱਤਾ, ਮਤਲਬ ਕਿ ਗੱਲ ਨਹੀਂ ਮੰਨੀ। ਇਹ ਹੋ ਗਈ ਸੁਣਵਾਈ ਵਾਲੇ ਪਾਰਟ ਦੀ ਗੱਲ। ਫਿਰ ਉਹ ਤੋਂ ਬਾਅਦ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ, ਮਤਲਬ ਕਿ ਕੋਈ ਕਹਿੰਦਾ ਗ੍ਰਿਫਤਾਰ, ਕੋਈ ਕਹਿੰਦਾ ਫਰਾਰ। ਤਾਂ ਉਸ ਤੋਂ ਬਾਅਦ ਇਹਨਾਂ ਨੇ ਪੀਸੀ ਕੀਤੀ ਆ। ਪੀਸੀ ਦੇ ਵਿੱਚ ਜਿਹੜੀ ਗੱਲ ਕਹੀ ਹੈ ਇਹਨਾਂ ਨੇ ਉਹ ਮੋਹਰ ਲਾ ਦਿੱਤੀ। ਕਿਉਂ? ਕਿਉਂਕਿ ਜਦੋਂ ਸੁਣਵਾਈ ਹਾਈ ਕੋਰਟ 'ਚ ਹੋਈ ਸੀਗੀ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਸਾਡੀ ਹਿਰਾਸਤ ਦੇ ਵਿੱਚ ਨਹੀਂ ਹੈ ਬੰਦਾ, ਪਰੰਤੂ ਅਸੀਂ NSA ਲਾ ਦਿੱਤਾ ਉਹਦੇ ਤੇ। NSA ਲਾ ਦਿੱਤਾ ਹੈ ਕਿਉਂਕਿ ਸੁਖਚੈਨ ਸਿੰਘ ਗਿੱਲ ਕੱਲ ਕਹਿ ਕੇ ਗਏ ਸਨ ਕਿ NSA ਉਹਦੇ ਤੇ ਲਾਇਆ ਜਾਏਗਾ, ਪਰੰਤੂ ਅੱਜ ਇਹਨਾਂ ਨੇ ਹਲਫਨਾਮੇ 'ਚ ਕਿਹਾ ਕਿ NSA ਲਾ ਚੁੱਕੇ ਆ। ਜੀ। ਤਾਂ ਇਹ ਮਤਲਬ ਕਿ ਕੁਝ ਕਨਫਿਊਜ਼ਨ ਸੀਗੀ ਇਹਨਾਂ ਦੀ ਆਪਣੀ। ਫਿਰ ਇਹਨਾਂ ਨੇ ਕਲੀਅਰ ਕੀਤੀ ਕਿ ਹਿਰਾਸਤ ਦੇ ਵਿੱਚ ਨਹੀਂ ਹੈ। ਦਰਅਸਲ ਇਹਨਾਂ ਨੇ ਕਿਹਾ ਕਿ NSA ਦਾ ਇੱਕ ਪ੍ਰੋਸੀਜਰ ਹੁੰਦਾ ਹੈ, ਕੱਲ ਤੱਕ ਉਹ ਪੂਰਾ ਨਹੀਂ ਸੀ ਕੀਤਾ ਗਿਆ। DC ਵੱਲੋਂ ਕੁਝ ਰਸਮਾਂ ਹੁੰਦੀਆਂ ਨੇ, ਉਹਦੀਆਂ ਪੂਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰ ਦਿੱਤਾ। ਨਾਲ ਇਹਨਾਂ ਨੇ ਫਿਰ ਇਹ ਗੱਲ ਕਹੀ ਕਿ ਦੇਖੋ ਜਦੋਂ ਵੀ ਅਸੀਂ ਉਹਨੂੰ ਫੜਿਆ ਅਸੀਂ ਤੁਹਾਨੂੰ ਦੱਸ ਦੇਵਾਂਗੇ ਜੀ, ਪਰ ਉਹ ਫਰਾਰ ਹੋ ਚੁੱਕਾ ਹੈ। ਫਿਰ ਸਵਾਲ ਇਹ ਸੀ ਕਿ ਤੁਹਾਡੇ ਕੋਲ ਕੀ ਸਬੂਤ ਹੈ, ਕਿਉਂਕਿ ਤੁਸੀਂ ਕਦੇ ਕੁਛ ਕਹਿੰਦੇ ਹੋ ਕਦੇ ਕੁਛ ਕਹਿੰਦੇ ਹੋ। ਤਾਂ ਇਹਨਾਂ ਨੇ ਫਿਰ ਸਾਰਾ ਕੁਝ ਖੋਲ ਕੇ ਦੱਸ ਦਿੱਤਾ ਕਿ ਅਸਲ 'ਚ ਉੱਥੋਂ ਗੱਡੀਆਂ ਬਦਲੀਆਂ ਗਈਆਂ, ਪੁਲਿਸ ਨੂੰ ਚਕਮਾ ਦਿੱਤਾ ਗਿਆ, ਫਿਰ ਬਰੇਜ਼ਾ ਗੱਡੀ ਇਸਤੇਮਾਲ ਕੀਤੀ ਗਈ। ਉਹ ਅਸੀਂ 4 ਬੰਦੇ ਅਰੈਸਟ ਕਰ ਲਏ ਜਿਨ੍ਹਾਂ ਨੇ ਬਰੇਜ਼ਾ ਗੱਡੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਉੱਥੋਂ ਕੱਢਿਆ ਸੀਗਾ। ਉਹ 4 ਹੀ ਅਸੀਂ ਅਰੈਸਟ ਕਰ ਲਏ, ਉਹ 4 ਦੇ ਇਹਨਾਂ ਨੇ ਨਾਮ ਦੱਸ ਦਿੱਤੇ। ਹੁਣ ਬਰੇਜ਼ਾ ਗੱਡੀ ਤੋਂ ਬਾਅਦ ਉਹ ਕਹਿੰਦੇ ਕਿ ਇਹਨਾਂ ਨੇ ਨੰਗਲ ਅੰਬੀਆਂ ਪਿੰਡ ਦੇ ਗੁਰੂ ਘਰ ਦੇ ਵਿੱਚ ਜਾ ਕੇ ਲੀੜੇ ਬਦਲੇ ਨੇ। ਠੀਕ ਹੈ, ਲੀੜੇ ਬਦਲੇ। ਉਸ ਤੋਂ ਬਾਅਦ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਪਾਲ ਸਿੰਘ ਤੇ ਨਾਲ ਉਹਦਾ ਕੋਈ ਹੋਰ ਸਾਥੀ ਹੈ ਜੀ, ਉਹ ਭੱਜਿਆ। ਪੁਲਿਸ ਨੇ ਅਸੀਂ ਅਜੇ ਆਖਿਆ, ਪਰ ਫਿਰ ਬਾਅਦ ਦੇ ਵਿੱਚ CCTV ਜਾਰੀ ਹੋ ਗਈ। ਠੀਕ ਹੈ, ਕਿਉਂਕਿ CCTV ਲੱਗੀ ਸੀ ਜਿਹਦੇ ਵਿੱਚ ਗੁਲਾਬੀ ਪੱਗ ਬੰਨ ਕੇ
ਸ਼ਾਇਦ ਇੱਕ ਅੱਪਰ ਹੈ ਤੇ ਥੱਲੇ ਪੈਂਟ ਹੈ, ਬੂਟ ਹੈ, ਉਸੇ ਤਰ੍ਹਾਂ ਕਲੀਅਰ ਹੈ ਫੋਟੋ ਉਹ। ਤਾਂ ਉਹ ਸਾਰਾ ਕੁਝ ਮਤਲਬ ਕਿ ਦਿਖਾ ਦਿੱਤਾ, ਸਾਬਤ ਵੀ ਕਰ ਦਿੱਤਾ ਇਹਨਾਂ ਨੇ ਦੇਰ ਸ਼ਾਮ। ਉਹ ਸਾਰਾ ਕੁਝ ਵਾਇਰਲ ਕਰ ਦਿੱਤਾ ਕਿ ਇੱਥੋਂ ਇਹ ਭੱਜਿਆ ਜਾ ਰਿਹਾ। ਤੇ ਦੱਸਦੇ ਇਹ ਹੈ ਕਿ ਵੈਜ਼ਾ ਵਾਲੇ ਫੜ ਲਏ ਆ। ਤਾਂ ਹੁਣ ਮੋਟਰਸਾਈਕਲ ਵਾਲੇ ਜਿਹੜੇ ਸੀਗੇ ਜਿਨ੍ਹਾਂ ਨੇ ਭਜਾਇਆ ਮੋਟਰਸਾਈਕਲ ਤੇ, ਤਾਂ ਉਹਨਾਂ ਨੂੰ ਵੀ ਫੜਨ ਲਈ ਇਹਨਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ। ਤਾਂ ਮਤਲਬ ਕਿ ਇਹ ਗੱਲ ਤੇ ਸਾਫ਼ ਹੋ ਗਈ ਆ ਕਿ ਅਮਰਤਪਾਲ ਸਿੰਘ ਹਲਫੀਆ ਬਿਆਨ ਦੇ ਮੁਤਾਬਕ ਅਤੇ ਸੀਸੀਟੀਵੀ ਦੀ ਫੁਟੇਜ ਦੇ ਮੁਤਾਬਕ ਹੋਰ ਵੀ ਟੋਲ, ਕਿਉਂਕਿ ਜਿੱਦਾਂ ਜਿੱਦਾਂ ਇਹ ਟ੍ਰੇਸ ਕਰੀ ਜਾਂਦੇ ਨੇ ਤਿਵੇਂ ਤਿਵੇਂ ਫੁਟੇਜ ਬਾਹਰ ਆਈ ਜਾਂਦੀ ਹੈ ਜੀ। ਸਿੰਪਲ ਹੈ ਨਾ, ਜਿਸ ਰੂਟ ਤੋਂ ਇਹਨਾਂ ਨੂੰ ਇਨਪੁਟ ਮਿਲਦੀ ਹੈ ਉਸ ਰੂਟ ਤੋਂ ਫਿਰ ਸੀਸੀਟੀਵੀ ਵੀ ਮਿਲੀ ਜਾਏਗੀ। ਤਾਂ ਸੀਸੀਟੀਵੀ ਤਾਂ ਹਰੇਕ ਰੋਡ ਤੇ ਮਿਲ ਹੀ ਜਾਂਦੀ ਹੈ। ਤਾਂ ਤਿਵੇਂ ਤਿਵੇਂ ਮਤਲਬ ਕਿ ਇਹ ਫੁਟੇਜ ਜਿਹੜੀ ਹੈ ਜਾਰੀ ਹੋ ਰਹੀ ਹੈ। ਪਰ ਅਮਰਤਪਾਲ ਸਿੰਘ ਕਿੱਥੇ ਹੈ? ਪੰਜਾਬ ਤੋਂ ਬਾਹਰ ਹੈ, ਦੇਸ਼ ਤੋਂ ਬਾਹਰ ਹੈ, ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਜੀ। ਮਤਲਬ ਕਿ ਪੁਲਿਸ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਸਾਡੀ ਹਿਰਾਸਤ ਦੇ ਵਿੱਚ ਨਹੀਂ, ਕਿਉਂਕਿ ਇੱਕ ਬਹੁਤ ਵੱਡਾ ਭੰਬਲ ਭੂਸਾ ਸੀਗਾ। ਪੁਲਿਸ ਦੀ ਨੀਅਤ ਤੇ ਵੈਸੇ ਹੀ ਸ਼ੱਕ ਕੀਤਾ ਜਾ ਰਿਹਾ ਸੀਗਾ। ਸੋ ਲਿਹਾਜ਼ਾ ਇਹਨਾਂ ਨੇ ਪਹਿਲਾਂ ਆਪਣੀ ਗੱਲ ਰੱਖੀ ਆ, ਹਲਫਨਾਮਾ ਦਿੱਤਾ, ਦੋ ਚੀਜ਼ਾਂ, ਅਤੇ ਉਸ ਤੋਂ ਬਾਅਦ ਫਿਰ ਦੇਰ ਸ਼ਾਮ ਸੀਸੀਟੀਵੀ ਫੁਟੇਜ ਵੀ ਇਹਨਾਂ ਨੇ ਵਾਇਰਲ ਕਰ ਦਿੱਤੀ ਹੈ ਜਾਂ ਕਿਸੇ ਨੇ ਲੈ ਲਈ ਹੈ, ਬਈ ਆਪਾਂ ਨੂੰ ਨਹੀਂ ਪਤਾ ਇਸ ਬਾਬਤ। ਤਾਂ ਉਹ ਹੁਣ ਤੁਹਾਡੇ ਤੱਕ ਪਹੁੰਚ ਜਾਣੀ ਹੈ। ਜਿਵੇਂ ਹੁਣ ਤੁਹਾਡਾ ਦਿਨ ਖੁੱਲੇਗਾ ਉਹ ਸਾਰੀਆਂ ਚੀਜ਼ਾਂ ਆ ਜਾਣੀਆਂ ਨੇ ਤੁਹਾਡੇ ਮੂਹਰੇ, ਸਾਡੇ ਮੂਹਰੇ ਤਾਂ ਚੱਲ ਗਈਆਂ ਜੀ ਜੀ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਦਿਨ ਭਰ ਚੱਲਿਆ, ਤਾਂ ਸ਼ਾਮ ਨੂੰ ਆਪਾਂ ਕਹਿ ਲਈਏ ਕਿ ਸਮਾਪਤੀ ਇੱਥੇ ਹੋਈ ਹੈ ਕਿ ਫਿਲਹਾਲ ਅੱਜ ਦੀ ਤਰੀਕ ਤੱਕ ਰਿਕਾਰਡ ਦੇ ਮੁਤਾਬਕ ਜੋ ਆਉਂਦਾ ਰਿਕਾਰਡ ਆਇਆ ਕਿ ਗ੍ਰਿਫਤਾਰੀ ਨਹੀਂ ਹੋਈ। ਦੂਸਰੀ ਚੀਜ਼ ਆ ਕਿ ਜੋ ਅਮਰਤਪਾਲ ਸਿੰਘ ਦੇ ਚਾਚਾ ਸਨ ਹਰਜੀਤ ਸਿੰਘ, ਉਹਨਾਂ ਤੇ ਇੱਕ ਮੁਕੱਦਮਾ ਹੋਰ ਦਰਜ ਕਰ ਦਿੱਤਾ ਗਿਆ, ਕਿਉਂਕਿ ਕੱਲ ਤੱਕ ਕਿਹਾ ਜਾ ਰਿਹਾ ਸੀ ਸਰੈਂਡਰ ਕੀਤਾ, ਪਰ ਹੁਣ ਪੁਲਿਸ ਨੇ ਕਹਾਣੀ ਆਪਣੀ ਬਦਲ ਦਿੱਤੀ। ਕਹਿੰਦੇ ਕਿ ਇਹਨਾਂ ਨੇ ਪਿਸਤੌਲ ਦੀ ਨੋਕ ਤੇ ਸਰਪੰਚ ਨੂੰ ਬੰਦੀ ਬਣਾ ਕੇ ਪਨਾਹ ਲੈ ਰੱਖੀ ਸੀ। ਉਹ ਇੱਕ ਨਵੀਂ ਕਹਾਣੀ ਪੇਸ਼ ਆ ਗਈ। ਇਸ ਤੋਂ ਇਲਾਵਾ ਇੱਕ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦੇ ਵਿੱਚ, ਲੱਖਾ ਸਿਧਾਣਾ ਵਰਗੇ ਹੈਗੇ ਸਨ ਕੁਝ ਸ਼ਾਮਲ, ਪਰ ਇੰਨਾ ਵੱਡਾ ਨਹੀਂ ਸੀਗਾ ਜਲਸਾ, ਪੁਲਿਸ ਨੇ ਰੋਕ ਲਿਆ ਸੀ। ਫਿਰ ਇਸ ਤੋਂ ਇਲਾਵਾ ਜਿਹੜਾ ਇੱਕ ਖਾਸਾ ਵੱਡਾ ਕਹਿ ਲੋ ਕਿ ਮੋਰਚਾ ਬਣ ਸਕਦਾ ਸੀ ਸੋਹਾਣਾ ਸਾਹਿਬ ਦੇ ਮੋਹਰੇ, ਜਾਨੀ ਜਿਹੜਾ ਲੱਗ ਰਿਹਾ ਸੀਗਾ ਅਮਰਤਪਾਲ ਸਿੰਘ ਦੇ ਸਮਰਥਨ ਚ ਕਿ ਮੋਰਚਾ ਬਹੁਤ ਵੱਡਾ ਬਣ ਸਕਦਾ ਹੈ, ਤਾਂ ਉਹ ਇਹਨਾਂ ਨੇ ਅੱਜ ਉੱਥੇ ਬਲਪੂਰਵਕ ਚੁਕਵਾ ਦਿੱਤਾ ਹੈ। ਠੀਕ ਹੈ, ਅੱਛਾ। ਉੱਥੇ ਇੱਕ ਮੈਂ ਦੇਖ ਰਿਹਾ ਸੀਗਾ ਕਿ ਬਜ਼ੁਰਗ ਗੁਰਸਿੱਖ ਜਿਨ੍ਹਾਂ ਦੀ ਇੱਕ ਬਾਹ ਵੀ ਹੈ ਨਹੀਂ, ਉਹਨਾਂ ਨੂੰ ਵੀ ਬਹੁਤ ਏਦਾਂ ਮਤਲਬ ਕਿ ਬੜੀ ਬੇਕਿਰਕੀ ਨਾਲ ਲੱਦਿਆ ਜਾ ਰਿਹਾ ਸੀਗਾ। ਤਾਂ ਅਜਿਹਾ ਸਾਨੂੰ ਨਜ਼ਰ ਆ ਰਿਹਾ ਸੀਗਾ ਕਿਉਂਕਿ ਇਹਨਾਂ ਨੇ ਜਦੋਂ ਨੈਟ ਖੋਲਿਆ, 4 ਜ਼ਿਲ੍ਹਿਆਂ ਤੋਂ ਇਲਾਵਾ ਮੋਹਾਲੀ ਦੇ ਇੱਕ ਖਾਸ ਇਲਾਕੇ 'ਚ ਵੀ ਇੰਟਰਨੈਟ ਇਹਨਾਂ ਨੇ ਬੰਦ ਰੱਖਿਆ। ਤਾਂ ਮੱਥਾ ਠਣਕਿਆ ਕਿ ਉੱਥੇ ਤਾਂ ਮੋਰਚਾ ਹੈ ਇਸ ਟਾਈਮ, ਮਤਲਬ ਕਿ ਜਾਮ, ਕਿਉਂਕਿ 에ਅਰਪੋਰਟ ਰੋਡ ਜਿਹੜਾ ਹੈ ਮੋਹਾਲੀ ਦਾ ਬਹੁਤ ਵਿਅਸਤ ਰੋਡ ਹੈ, ਉਹ 90 ਘੰਟੇ ਤੋਂ ਤਕਰੀਬਨ ਬੰਦ ਸੀ। ਤੇ ਇਹਨਾਂ ਵਾਸਤੇ ਬਹੁਤ ਪਰੇਸ਼ਾਨੀ ਸੀ ਕਿਉਂਕਿ ਅੱਗੇ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹਦਾ ਮਾਮਲਾ ਜਿਹੜਾ ਹਾਈ ਕੋਰਟ 'ਚ ਗਿਆ ਹੋਇਆ। ਤੇ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਵਾਸਤੇ ਬਹੁਤ ਕਸੂਤਾ ਕੰਮ ਹੋ ਜਾਏਗਾ। ਤੇ ਇਹਨਾਂ ਨੇ ਇੰਟਰਨੈਟ ਜਦੋਂ ਖੋਲਿਆ, ਪੰਜਾਬ 'ਚ ਲੋਕ ਫੇਸਬੁੱਕ ਤੇ ਵਿਅਸਤ ਸੀਗੇ, ਉਸ ਟਾਈਮ ਰੁੱਝੇ ਹੋਏ ਸੀਗੇ, ਇਹਨਾਂ ਨੇ ਨਾਲ ਦੀ ਨਾਲ ਉੱਥੇ ਉਹ ਕੰਮ ਕਰ ਦਿੱਤਾ। ਤਾਂ ਉਹਦੀ ਖਬਰ ਵੀ ਜੇ ਤੁਸੀਂ ਦੇਖੋਗੇ ਚੈਨਲਾਂ ਤੇ ਨਹੀਂ ਚਲਾਈ ਗਈ, ਇੰਨੀ ਮੈਨੇਜਮੈਂਟ ਦੇ ਨਾਲ ਕੰਮ ਕੀਤਾ ਜਾ ਰਿਹਾ, ਮਤਲਬ ਕਿ ਬਹੁਤ ਵਿਉਂਤਬੱਧ ਤਰੀਕੇ ਦੇ ਨਾਲ। ਸੋ ਇਹ ਸਾਰੇ ਦਿਨ ਦੀ ਅਪਡੇਟ ਹੈ, ਸਾਰੇ ਦਿਨ ਦੀ ਹਲਚਲ ਹੈ। ਅਰੈਸਟ ਅੱਜ ਵੀ ਬੰਦੇ ਹੋਏ ਨੇ ਜੀ, ਕੁਝ ਮਤਲਬ ਕਿ ਜਿਹੜੇ ਨਜ਼ਰਬੰਦ ਸੀ ਉਹਨਾਂ ਚੋਂ ਵੀ ਕੁਝ ਦੀਆਂ ਗ੍ਰਿਫਤਾਰੀਆਂ ਪਾ ਦਿੱਤੀਆਂ ਗਈਆਂ, ਕੁਝ ਹਾਲੇ ਵੀ ਰਡਾਰ ਤੇ ਨੇ। NIA ਦੀ ਕਹਿੰਦੇ ਆ ਕਿ ਆਮਦ ਹੋ ਸਕਦੀ ਹੈ। ਅਮਰਤਪਾਲ ਸਿੰਘ ਦੇ ਹੋਰ ਜਿਹੜੇ ਕਰੀਬੀ ਨੇ, ਘਰ ਦੇ ਨੇ, ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਸਕਦਾ ਹੈ। तमाम ਚੀਜ਼ਾਂ ਚੱਲ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਚਰਚਾ ਦੇ ਵਿੱਚ ਨੇ ਕਿ NIA, ਕਿਉਂਕਿ ਹੁਣ NIA ਤੇ ਆਏਗੀ ਨਾ, ਜ਼ਰਾ ਜੀ ਗੱਲ ਹੈ ਜਦੋਂ ISI ਨਾਲ ਕਥਿਤ ਤੌਰ ਤੇ ਇਹ ਲਿੰਕ ਜੋੜਨ ਦਾ ਦਾਅਵਾ ਕਰ ਰਹੇ ਨੇ ਕਿ ਕਲਸੀ ਨੂੰ ਫੰਡਿੰਗ ਜਿਹੜੀ ਹੈ 30-35 ਕਰੋੜ ਬਾਹਰੋਂ ਹੋਈ ਹੈ, ਤਾਂ ਮਤਲਬ ਕਿ NIA ਜਾਂ ED ਵਗੈਰਾ ਉੱਥੇ ਆਪਣੇ ਆਪ ਹੀ ਇਨਵੋਲਵ ਹੋ ਜਾਣਗੀਆਂ ਹੁਣ ਏਜੰਸੀਆਂ। ਸੋ ਇਹ ਦਿਨ ਭਰ ਇਸੇ ਤਰ੍ਹਾਂ ਹੀ ਅੱਜ ਇਹ ਮਾਮਲਾ ਅੱਗੇ ਵਧਿਆ। ਪਰੰਤੂ ਹੁਣ ਸਭ ਤੋਂ ਵੱਡਾ ਸਵਾਲ ਇਹ ਹੋਇਆ ਕਿ ਅਮਰਤਪਾਲ ਸਿੰਘ ਕੀ ਪੰਜਾਬ ਤੋਂ ਬਾਹਰ ਪਹੁੰਚ ਗਿਆ ਜਾਂ ਦੇਸ਼ ਤੋਂ ਬਾਹਰ? ਇਹੀ ਹੁਣ ਇੱਕ ਵੱਡਾ ਪ੍ਰਸ਼ਨ ਹੱਲ ਹੋਣ ਵਾਲਾ। ਬਾਕੀ ਤਾਂ ਇਹਨਾਂ ਨੇ ਇੱਕ ਵਾਰੀ ਸਾਰੀਆਂ ਚੀਜ਼ਾਂ ਕਲੀਅਰ ਕਰਨ ਦਾ ਯਤਨ ਕਰ ਦਿੱਤਾ ਹੈ। ਜੀ ਜੀ,
ਮਿੰਟੂ ਜੀ, ਜਿਹੜੇ ਇਹ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਖਾਰਾ ਸਾਹਿਬ ਜਾਂ ਹੋਰ ਸਿੱਖ ਜਥੇਬੰਦੀਆਂ ਜਾਂ ਸਿੱਖ ਆਗੂ ਨੇ, ਉਹਨਾਂ ਦਾ ਕੀ ਪ੍ਰਤੀਕਰਮ ਆ? ਉਹ ਇਹਨਾਂ ਗੱਲਾਂ ਨੂੰ ਕਿਵੇਂ, ਇਹਨਾਂ ਤੇ ਕੀ ਟਿੱਪਣੀ ਕਰ ਰਹੇ ਨੇ? ਨਹੀਂ ਦੇਖੋ, ਖਾਰਾ ਸਾਹਿਬ ਖੁਦ ਕਾਨੂੰਨੀ ਵਕੀਲ ਨੇ ਜੀ। ਜਦੋਂ ਉਹਨਾਂ ਨੇ ਪਟੀਸ਼ਨ ਪਾਈ, ਪਟੀਸ਼ਨ ਦੀ ਜਵਾਬ ਤੇ ਸਰਕਾਰ ਨੇ ਜਾ ਕੇ ਹਲਫਨਾਮਾ ਦਾਖਲ ਕਰ ਦਿੱਤਾ, ਦੱਸੋ ਉਹਦੇ ਚ ਕੀ ਰਹਿ ਗਿਆ? ਜੀ। ਐਦੋਂ ਵੱਡੀ ਤਾਂ ਕੋਈ ਗੱਲ ਨਹੀਂ ਨਾ ਹੋ ਸਕਦੀ। ਸਰਕਾਰ ਨੇ ਹਲਫਨਾਮਾ ਹੀ ਦਾਖਲ ਕਰ ਦਿੱਤਾ, ਤੇ ਜੇ ਹਲਫਨਾਮਾ ਉਹਨਾਂ ਦਾ ਝੂਠਾ ਪੈ ਗਿਆ ਤਾਂ ਸਰਕਾਰ ਝੂਠੀ ਪੈ ਗਈ। ਸਮਝਦੇ ਹੋ ਨਾ ਤੁਸੀਂ? ਜੀ ਜੀ। ਤਾਂ ਇਸੇ ਕਰਕੇ ਉਹਨਾਂ ਨੇ ਆਪਣਾ ਦਾਅਵਾ ਪੁਖਤਾ ਕਰਨ ਵਾਸਤੇ, ਹੁਣ ਦੇਖੋ ਬਾਕੀ ਚੀਜ਼ਾਂ ਤੇ ਚੱਲੀ ਜਾਂਦੀਆਂ, ਸਭ ਤੋਂ ਵੱਡਾ ਆਰਗੂਮੈਂਟ ਤੇ ਇਹੋ ਆ ਨਾ ਕਿ ਗ੍ਰਿਫਤਾਰ ਹੈ ਜਾਂ ਫਰਾਰ ਹੈ। ਜੀ। ਤਾਂ ਉਹਦੇ ਵਿੱਚ ਉਹਨਾਂ ਨੇ 3 ਚੀਜ਼ਾਂ ਕਰਤੀਆਂ, ਸਮਝੋ ਨਾ। ਇੱਕ ਹਲਫਨਾਮਾ ਦਿੱਤਾ, ਸੈਕੰਡ ਪੀਸੀ ਚ ਆਈਜੀ ਨੇ ਕਹਿ ਦਿੱਤਾ ਕਿ ਨਹੀਂ, ਮੈਂ ਕਹਿ ਰਿਹਾ ਕਿ ਅੱਜ ਦੀ ਡੇਟ ਤੱਕ ਸਾਡੀ ਹਿਰਾਸਤ ਦੇ ਵਿੱਚ ਅਮਰਤਪਾਲ ਸਿੰਘ ਨਹੀਂ ਹੈ। ਤੇ ਥਰਡ ਚੀਜ਼ ਕਿ ਦੇਰ ਸ਼ਾਮ ਐਸਟੈਬਲਿਸ਼ ਕਰਨ ਵਾਸਤੇ, ਹੁਣ ਪਤਾ ਨਹੀਂ ਫੁਟੇਜ ਕਦੋਂ ਦੀ ਹੈ, ਪਰ ਫੁਟੇਜ ਤੁਸੀਂ ਦੇਖੋਗੇ ਤੁਹਾਨੂੰ ਆਰਾਮ ਨਾਲ ਸਿਆਣ ਵੀ ਆ ਜਾਏ ਜੀ। ਤਾਂ ਉਹ ਸਾਰੀ ਜਿਹੜੀ ਆ ਉਹ ਇਹਨਾਂ ਨੇ ਕੱਢ ਦਿੱਤੀ ਹੈ। ਹੁਣ ਅੱਗੇ ਤਾਂ ਦੇਖੋ, ਕਿਉਂਕਿ ਦੇਖੋ ਜੇ ਤੁਸੀਂ ਪੇਸ਼ੇ ਤੋਂ ਵਕੀਲ ਹੋ, ਚਾਹੇ ਤੁਸੀਂ ਕਿਸੇ ਵੀ ਧਿਰ ਨਾਲ ਜੁੜੇ ਹੋ, ਜਦੋਂ ਤੁਸੀਂ ਕੋਰਟ 'ਚ ਚਲੇ ਗਏ, ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਜੀ ਸਰਕਾਰ ਦਾ ਹਲਫਨਾਮਾ ਨਹੀਂ ਮੰਨੂਗਾ? ਇਹ ਨਹੀਂ ਨਾ ਕਹਿ ਸਕਦੇ ਕਿਉਂਕਿ ਤੁਸੀਂ ਕੋਰਟ ਨੂੰ ਮੰਨ ਰਹੇ ਹੋ ਤਾਂ ਕੋਰਟ ਦੀ ਕਾਰਵਾਈ ਨੂੰ ਵੀ ਮੰਨੋਗੇ। ਸੋ ਇਸ ਕਰਕੇ ਪ੍ਰਤੀਕਰਮ ਮਤਲਬ ਕਿ ਹਾਲੇ ਨਹੀਂ ਇੰਨੇ ਆ ਰਹੇ, ਜੇ ਆ ਰਹੇ ਆ ਤਾਂ ਉਹ ਮਤਲਬ ਕਿ ਪੇਜਾਂ ਪੂਜਾਂ ਤੇ ਰਹਿ ਜਾਂਦੇ ਆ। ਇੱਥੇ ਬਹੁਤਾ ਮੀਡੀਆ 'ਚ ਹੁਣ ਸਪੇਸ ਵੀ ਨਹੀਂ ਮਿਲ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਕਿ ਧਰਨੇ ਚੁਕਾਏ ਦੀ ਖਬਰ ਨਹੀਂ ਆਈ, ਤਾਂ ਮੀਡੀਆ ਵੀ ਬਹੁਤ ਹੱਦ ਤੱਕ ਮੇਨ ਸਟ੍ਰੀਮ ਦਾ ਜਿਹੜਾ ਉਹ ਰੋਕ ਕੇ ਚਲਾਇਆ ਜਾ ਰਿਹਾ ਹੈ ਕਿ ਭਾਈ ਕੀ ਚਲਾਉਣਾ ਕੀ ਨਹੀਂ ਚਲਾਉਣਾ। ਉਹ ਸਾਰੀਆਂ ਚੀਜ਼ਾਂ ਕੰਟਰੋਲ ਨੇ ਇਸ ਕਹਿ ਲਓ ਕਿ ਖਾਸ ਤੌਰ ਤੇ ਜਿਹੜਾ ਉਹਨਾਂ ਦੇ ਹੱਥਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਜਿਹੜਾ ਡਾਂਸ ਕਰਨ ਵਾਲਾ ਮੀਡੀਆ ਜੀ। ਮਿੰਟੂ ਜੀ, ਕੱਲ ਜਦੋਂ ਆਪਾਂ ਚਰਚਾ ਕਰ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੁਸੀਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮੰਤਰੀ ਨੇ ਉਹਨਾਂ ਦੇ ਹਵਾਲੇ ਦੇ ਨਾਲ ਕਿਹਾ ਸੀਗਾ ਵੀ ਸਾਰਾ ਕੁਝ ਨਜਿੱਠ ਲਿਆ ਗਿਆ, ਨਿਬੇੜ ਲਿਆ ਗਿਆ। ਮੁੱਖ ਮੰਤਰੀ ਸਾਹਿਬ ਹਿੰਦੀ 'ਚ ਬੋਲੇ ਨੇ, ਉਹਨਾਂ ਨੇ ਵੀ ਕਿਹਾ ਵੀ ਸਾਰੇ ਬੰਦੇ ਫੜ ਲਏ ਗਏ ਨੇ। ਤੇ ਇਹ ਤੁਹਾਨੂੰ ਨਹੀਂ ਲੱਗਦਾ ਕੰਟਰਾਡਿਕਸ਼ਨ ਹੈ? ਇੱਕ ਪਾਸੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਕਹਿ ਰਹੇ ਨੇ ਕਿ ਸਾਰਾ ਮਾਮਲਾ ਨਜਿੱਠ ਲਿਆ ਗਿਆ, ਦੂਜੇ ਪਾਸੇ ਪੁਲਿਸ ਦੀ ਜਿਹੜੀ ਸਟੇਟਮੈਂਟ ਹੈ ਜਾਂ ਹਲਫਨਾਮਾ ਉਹ ਕੁਝ ਹੋਰ ਕਹਿ ਰਿਹਾ ਹੈ। ਇਹ ਦੇਖੋ, ਪੁਲਿਸ ਨੇ ਇਹ ਗੱਲ ਕਹੀ ਹੈ, ਉਹਨਾਂ ਨੇ ਤਾਂ ਕਿਹਾ ਵੀ ਹਾਂ ਬਈ ਅਸੀਂ ਸਾਰਾ ਕੁਝ ਕਰ ਲਿਆ ਜੀ, ਜਿਹੜੇ ਬੰਦੇ ਨਫ਼ਰਤ ਫੈਲਾਉਂਦੇ ਸੀ ਅਸੀਂ ਗ੍ਰਿਫਤਾਰ ਕਰ ਲਏ ਨੇ। ਪਰ ਉਹ ਗੱਲ ਜਿਹੜੀ ਹੈ ਪੁਲਿਸ ਨੇ ਅਧੂਰੀ ਗੱਲ ਪੂਰੀ ਕਰ ਦਿੱਤੀ ਕਿ ਬਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਡਾ ਆਪਰੇਸ਼ਨ ਜਿਹੜਾ ਤਕਰੀਬਨ ਉਹ ਕਾਮਯਾਬ ਰਿਹਾ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਪੰਜਾਬੀਆਂ ਨੇ ਸਹਿਯੋਗ ਕੀਤਾ। ਤਾਂ ਉਹ ਸਾਰੀ ਗੱਲ ਜਿਹੜੀ ਹੈ ਇਹ ਹੋ ਸਕਦਾ ਕਿ ਉਹ ਰਿਕਾਰਡਿੰਗ ਜਿਹੜੀ ਆ ਪਹਿਲਾਂ ਦੀ ਹੋਵੇ, ਕਿਉਂਕਿ ਉਹ ਲਾਈਵ ਨਹੀਂ ਹੈ। ਉਹ ਰਿਕਾਰਡਿੰਗ ਹੈ, ਰਿਕਾਰਡਿੰਗ ਹਿੰਦੀ 'ਚ ਹੈ, ਉਹਨੂੰ ਚੰਗੀ ਤਰ੍ਹਾਂ ਦੇਖੋ। ਉਹ ਰਿਕਾਰਡਿੰਗ ਹਿੰਦੀ 'ਚ ਤੇ ਉਹ ਮਤਲਬ ਕਿ ਕਿਉਂ ਆ, ਨਾਲ ਦੀ ਨਾਲ ਹੀ ਅਰਵਿੰਦ ਕੇਜਰੀਵਾਲ ਜੀ ਦੀ ਵੀ ਵੀਡੀਓ ਆ ਜਾਂਦੀ ਉਸੇ ਅੰਦਾਜ਼ 'ਚ कि ये लोग कहते थे आप स्कूल चला सकते हैं, आप अस्पताल चला सकते हैं, लेकिन आप पंजाब कैसे चलाओगे, तो हमने बता दिया। ਤਾਂ ਮਤਲਬ ਕਿ ਇਹ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਵੀਡੀਓ ਹੈ ਉਹ ਸਵੇਰ ਟਾਈਮ ਰਿਕਾਰਡ ਹੋ ਗਈ ਹੋਵੇ, ਜਿਹਨੂੰ ਪ੍ਰਸਾਰਿਤ ਕੀਤਾ ਗਿਆ ਦੁਪਹਿਰ, ਇਹ ਵੀ ਤਾਂ ਹੋ ਸਕਦਾ ਹੈ ਨਾ। ਤਾਂ ਉਹਨੂੰ ਪ੍ਰਸਾਰਿਤ ਕੀਤਾ ਗਿਆ ਦੁਪਹਿਰ ਵੇਲੇ, ਪਰ ਹਲਫਨਾਮਾ ਜਿਹੜਾ ਹੈ ਉਹ ਵਿਚਾਲੇ ਆਇਆ ਹੈ ਜਦੋਂ ਕੋਰਟ ਖੁੱਲਿਆ 10-11 ਵਜੇ ਸੁਣਵਾਈ ਸ਼ੁਰੂ ਹੋਈ ਹੈ। ਤਾਂ ਇਹ ਟਾਈਮਿੰਗ ਨੂੰ ਲੈ ਕੇ ਹੋ ਸਕਦਾ, ਪਰ ਗੱਲ ਇਹ ਹੈ ਕਿ ਦੇਖੋ ਇਸ ਵੇਲੇ ਕੱਲ ਤੱਕ ਸਾਨੂੰ ਵੀ ਡਾਊਟ ਸੀਗਾ, ਮੈਂ ਖੁਦ ਇਸ ਕਤਾਰ 'ਚ ਸ਼ੁਮਾਰ ਸੀਗਾ, ਪਰੰਤੂ ਹੁਣ ਕਿਤੇ ਤੇ ਜਾ ਕੇ ਸਾਨੂੰ ਖਲੋਣਾ ਪਏਗਾ ਨਾ। ਕੀ ਤੁਸੀਂ ਹਲਫਨਾਮਾ ਮੰਨਣ ਤੋਂ ਇਨਕਾਰ ਕਰ ਦਿਓਗੇ ਬਤੌਰ ਪੱਤਰਕਾਰ? ਤੁਸੀਂ ਦੱਸੋ, ਮੈਂ ਤੁਹਾਡੇ ਤੋਂ ਪੁੱਛਦਾ ਕਿ ਬਤੌਰ ਪੱਤਰਕਾਰ ਤੁਸੀਂ ਸਰਕਾਰ ਦਾ ਹਲਫਨਾਮਾ ਨਹੀਂ ਮੰਨੋਗੇ? ਮੰਨਣਾ ਪਏਗਾ, ਠੀਕ ਹੈ ਨਾ ਜੀ। ਫਿਰ ਦੂਸਰੀ ਚੀਜ਼ ਇਹ ਹੈ ਕਿ ਸ਼ਾਮ ਤੱਕ ਸੀਸੀਟੀਵੀ ਦੀ ਫੁਟੇਜ ਜਿਹੜੀ ਹੈ ਸਾਹਮਣੇ ਆ ਗਈ। ਹਾਲਾਂਕਿ ਕੱਲ ਤੱਕ ਲੱਗਦਾ ਸੀਗਾ, ਕਿਉਂਕਿ ਕੱਲ ਆਪਾਂ ਇਹ ਚੀਜ਼ ਦੀ ਗੁੰਜਾਇਸ਼ ਰੱਖੀ ਸੀ ਕਿ ਬਈ ਕੱਲ ਦੀ ਸੁਣਵਾਈ 'ਚ ਕਲੀਅਰ ਹੋਏਗਾ ਅਸਲ 'ਚ, ਕਿਉਂਕਿ ਜੇ ਹਾਈ ਕੋਰਟ 'ਚ ਜਾ ਕੇ ਤੁਸੀਂ ਝੂਠ ਬੋਲਦੇ ਆ ਤਾਂ ਸਰਕਾਰ ਬਹੁਤ ਕਸੂਤੀ ਫਸ ਜਾਂਦੀ ਹੁੰਦੀ ਹੈ। ਉੱਥੇ ਕੁਛ ਨਾ ਕੁਛ ਤੁਹਾਨੂੰ ਦੱਸਣਾ ਪਏਗਾ। ਤਾਂ ਹਲਫਨਾਮਾ ਇਹਨਾਂ ਨੇ ਦਿੱਤਾ ਵਾ, ਤਾਂ ਹੁਣ ਬਾਕੀ ਦੇਖਣਾ ਹੋਏਗਾ, ਹੌਲੀ ਹੌਲੀ ਚੀਜ਼ਾਂ ਸਾਫ਼ ਹੋਣਗੀਆਂ। ਮਾਨ ਸਾਹਿਬ ਦੀ ਵੀ ਸਟੇਟਮੈਂਟ ਇਹ ਹੋਈ ਹੈ, ਪਰ ਮੈਨੂੰ ਮਤਲਬ ਕਿ ਕਿਤੇ ਨਾ ਕਿਤੇ ਉਹਦੇ ਤੇ ਸ਼ੱਕ ਹੈ ਕਿ ਉਹ ਸ਼ਾਇਦ ਰਿਕਾਰਡਿੰਗ ਇਹਨਾਂ ਨੇ ਕਰਕੇ ਰੱਖੀ ਸੀ, ਉਹ ਟਾਈਮ ਤੇ ਚਲਾਈ ਹੈ। ਜੀ। ਤੇ ਮਿੰਟੂ ਜੀ, ਸਾਰੇ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਇਹ ਨਿਗਾਹ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਤੇ ਕੀ ਟਿੱਪਣੀ ਕਰਦੇ ਨੇ, ਤੇ ਉਹਨਾਂ ਨੇ ਵੀ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਤੇ ਆਪਣਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਜੀ।
ਦੇਖੋ ਇਹਨਾਂ ਨੇ ਜੋ ਮਤਲਬ ਕਿ ਟਿੱਪਣੀ ਦਿੱਤੀ ਹੈ, ਵੈਸੇ ਪਹਿਲਾਂ ਵੀ ਦਿੱਤੀ ਸੀਗੀ, ਜੀ ਹੁਣ ਵੀ ਟਿੱਪਣੀ ਦਿੱਤੀ ਹੈ ਤਾਂ ਤਕਰੀਬਨ ਉਹ ਇੱਕੋ ਜਿਹੀ ਆ। ਇਹਨਾਂ ਨੇ ਕਿਹਾ ਕਿ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ, ਇਹ ਸਰਕਾਰਾਂ ਵੱਲੋਂ ਬੇਵਜ੍ਹਾ ਹੀ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇੰਟਰਨੈਟ ਬੰਦ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਲੋਕਾਂ ਕੋਲ ਪਹੁੰਚ ਰਹੀਆਂ ਨੇ, ਲੋਕਾਂ ਨੂੰ ਇਸ ਮਾਹੌਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਇੱਥੇ ਸਿਰਫ ਪੰਜਾਬ ਨੂੰ ਅਸਥਿਰ ਕਰਨ ਦੇ ਯਤਨ ਹੋ ਰਹੇ ਨੇ। ਤਾਂ ਦੇਖੋ ਗੱਲ ਇਹ ਹੈ ਕਿ ਉਹਨਾਂ ਨੇ 3 ਦਹਾਕੇ ਪਹਿਲਾਂ ਦੇ ਸਮੇਂ ਨੂੰ ਵੀ ਕੋਟ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਰਾਜਨੀਤੀ ਖੇਡੀ ਸੀਗੀ, ਉਹ ਸਾਰਾ ਇਤਿਹਾਸ ਜਿਹੜਾ ਉਹਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਜਿਸ ਦਾ ਨੁਕਸਾਨ ਵੱਡੇ ਪੱਧਰ ਤੇ ਸਿੱਖਾਂ ਤੇ ਪੰਜਾਬ ਨੂੰ ਭੁਗਤਣਾ ਪਿਆ ਸੀ। ਉਹਨਾਂ ਕਿਹਾ ਕਿ ਹੁਣ ਫਿਰ ਉਸੇ ਤਰ੍ਹਾਂ ਦੀ ਹੀ ਖੇਡ ਖੇਡੀ ਜਾ ਰਹੀ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਤਾਂ ਗੱਲ ਇਹ ਹੈ ਕਿ ਦੇਖੋ ਜਥੇਦਾਰ ਸਾਹਿਬ ਦਾ ਅਜਨਾਲਾ ਵਾਲੇ ਮਾਮਲੇ ਤੋਂ ਬਾਅਦ ਦਾ ਬਿਆਨ ਤੁਸੀਂ ਕੱਢ ਕੇ ਦੇਖਿਆ ਹੋਵੇਗਾ ਜੀ। ਮਜੀਠੀਆ ਸਾਹਿਬ ਦੀ ਕਿਸ ਤਰ੍ਹਾਂ ਦੀਆਂ ਪੀਸੀਆਂ ਹੋਈਆਂ ਨੇ ਉਹ ਤੁਸੀਂ ਵੇਖਿਆ ਹੋਵੇਗਾ। ਤਾਂ ਮਤਲਬ ਸਮਝ ਨਹੀਂ ਆ ਰਹੀ ਕਿ ਕੀ ਕਹਿਣਾ ਚਾਹੁੰਦੇ ਆ। ਹੁਣ ਮਤਲਬ ਕਿ ਹੁਣ ਕਹਿ ਰਿਹਾ ਕਿ ਪੰਜਾਬ ਦਾ, ਤਾਂ ਉਸ ਟਾਈਮ ਵੀ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਸ ਟਾਈਮ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ। ਤੁਹਾਨੂੰ ਵਰਜਣਾ ਵੀ ਚਾਹੀਦਾ ਹੈ ਕਿ ਭਾਈ ਇਹਨਾਂ ਚੀਜ਼ਾਂ ਦਾ ਨਤੀਜਾ ਗਲਤ ਨਿਕਲ ਸਕਦਾ ਹੈ ਜਿੱਥੇ ਕੋਈ ਗਲਤੀ ਕਰ ਰਿਹਾ ਹੈ। ਤਾਂ ਉਸ ਵੇਲੇ ਤੁਸੀਂ ਮਤਲਬ ਕਿ ਹਵਾ ਦਾ ਰੁਖ ਦੇਖਦੇ ਹੋ ਕਿ ਜਿਸ ਪਾਸੇ ਜ਼ਿਆਦਾ ਲੋਕ ਹੁੰਦੇ ਆ ਉਸ ਪਾਸੇ ਤੁਸੀਂ ਤੁਰ ਪੈਂਦੇ। ਤਾਂ ਇਹ ਚੀਜ਼ ਡਿਪਲੋਮੈਸੀ ਨਹੀਂ, ਇੱਥੇ ਕਲੀਅਰ ਕੱਟ ਗੱਲ ਕਰੋ ਤੁਸੀਂ ਕਿ ਤੁਸੀਂ ਚਾਹੁੰਦੇ ਕੀ ਹੋ। ਤਾਂ ਹੁਣ ਜਿਸ ਤਰ੍ਹਾਂ ਦੀ ਸਟੇਟਮੈਂਟ ਇਹ ਦੇ ਰਹੇ ਨੇ, ਸਟੇਟਮੈਂਟ ਫੇਰ ਉਹੀ ਪੰਜਾਬ 'ਚ ਇਹ ਹੋ ਗਿਆ, ਹੋ ਜਾਊਗਾ ਜੀ, ਆਹ ਹੋ ਗਿਆ, ਸਥਿਰ ਕਰਨ ਦਾ ਯਤਨ ਕੀਤਾ ਜਾ ਰਿਹਾ। ਇਹ ਕਿਉਂ ਹੋ ਰਿਹਾ, ਕਾਤੋਂ ਹੋ ਰਿਹਾ? ਬਿਲਕੁਲ ਵਜ੍ਹਾ ਵੀ ਦੱਸੋ। ਤੇ ਫਿਰ ਅਕਾਲੀ ਲੀਡਰ ਕਿਉਂ ਅਮਰਤਪਾਲ ਸਿੰਘ ਦੀ ਇੰਨੀ ਮੁਖਾਲਫਤ ਕਰ ਰਹੇ ਸਨ? ਅਮਰਤਪਾਲ ਸਿੰਘ ਬਾਰੇ ਜੋ ਮਜੀਠੀਆ ਨੇ ਬੋਲਿਆ ਉਹ ਤੇ ਮੇਰੇ ਖਿਆਲ ਦੇ ਨਾਲ ਕੱਟੜ ਆਲੋਚਕ ਵੀ ਨਹੀਂ ਬੋਲਦਾ ਜੀ, ਖਾਲਿਸਤਾਨ ਦਾ ਕੱਟੜ ਆਲੋਚਕ ਵੀ ਨਹੀਂ ਬੋਲਦਾ। ਇੰਨੀ ਜ਼ਿਆਦਾ ਨਿੱਜੀ ਨਿੰਦਿਆ ਕੀਤੀ ਜੀ। ਤਾਂ ਗੱਲ ਇਹ ਹੈ ਕਿ ਸਮਝ ਨਹੀਂ ਆਉਂਦੀ, ਇਹਨਾਂ ਦੀ ਲੀਡਰਸ਼ਿਪ ਵੀ ਕਨਫਿਊਜ਼ ਨਜ਼ਰ ਆ ਰਹੀ ਹੈ। ਵਿਰਸਾ ਸਿੰਘ ਵਲਟੋਆ ਇੱਕ ਵੱਖਰੇ ਕਿਸਮ ਦਾ ਸਟੈਂਸ ਰੱਖਦੇ ਹੋਏ ਤੁਹਾਨੂੰ ਡਿਬੇਟਾਂ 'ਚ ਮਿਲਣਗੇ। ਪੀਰ ਮੁਹੰਮਦ ਉਹ ਕੁਝ ਹੋਰ ਐਂਗਲ ਤੋਂ ਗੱਲ ਕਰਦੇ ਆ। ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹੜੇ, ਉਹ ਅਕਾਲੀ ਲੀਡਰਾਂ ਦੀਆਂ ਜਾਤੀ ਸਟੇਟਮੈਂਟਾਂ ਨੂੰ ਵੀ ਰੱਦ ਕਰਨ ਤੇ ਤੁਸੀਂ ਗਲਤ ਕਰ ਰਹੇ ਹੋ ਬਾਈ। ਉਹੀ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਕਲੀਅਰ ਕੱਟ ਕਹਿਣਾ ਚਾਹੀਦਾ ਕਿ ਅਸੀਂ ਆਹ ਗੱਲ ਕਹਿ ਰਹੇ ਹਾਂ। ਬਿਲਕੁਲ ਮੈਂ ਉਸ ਹੱਕ ਦੇ ਵਿੱਚ ਆ ਕਿ ਨਿਰਦੋਸ਼ ਬੰਦੇ ਜਿਹੜੇ ਆ ਉਹ ਨਹੀਂ ਫਸਾਉਣੇ ਚਾਹੀਦੇ ਕਿਸੇ ਵੀ ਹਾਲਤ ਦੇ ਵਿੱਚ। ਐਵੇਂ ਕਿਸੇ ਦੇ ਮਤਲਬ ਕਿ ਮਾੜਾ ਮੋਟਾ ਕੋਈ ਬੰਦਾ ਜਾਂਦਾ ਆਉਂਦਾ ਜਾਂ ਸਪੋਰਟਰ ਹੈ ਜਾਂ ਕੋਈ ਕਿਸੇ ਦਾ ਕੰਟੈਂਟ ਸ਼ੇਅਰ ਕਰਦਾ ਉਹਦੇ ਘਰ 'ਚ ਧਾੜਾ ਚਾੜ ਦੇਣੀਆਂ, ਇਹ ਨਹੀਂ ਠੀਕ। ਪ੍ਰਧਾਨ ਮੰਤਰੀ ਵਰਗਾ ਉਹ ਬੰਦਾ ਸਿੱਧਾ ਸਾਦਾ ਬੰਦਾ, ਮੈਂ ਚਲੋ ਠੀਕ ਹੈ ਕੁਛ ਖਰਾਬੀਆਂ ਉਹਦੀਆਂ ਹੈਗੀਆਂ ਨੇ, ਕੁਛ ਗਲਤੀਆਂ ਹੋ ਸਕਦੀਆਂ ਨੇ, ਬੋਲ ਬਾਣੀ ਉਹਦੀ, ਪਰੰਤੂ ਉਹਦੇ ਤੇ NSA ਲੱਗ ਗਿਆ। ਉਹ ਤੁਸੀਂ ਦੱਸੋ ਮੈਨੂੰ NSA ਲੱਗਣ ਦੇ ਕਾਬਿਲ ਹੈ ਜੀ ਕਿ ਉਹਨੂੰ ਤਾਂ ਸੋਝੀ ਹੈ ਨਹੀਂ ਇਹਨਾਂ ਚੀਜ਼ਾਂ ਦੀ ਕਿ ਕੀ ਆਪਸ ਦੇ ਵਿੱਚ ਮਤਲਬ ਕਿ ਟਕਰਾਅ ਨੇ, ਕੀ ਇਤਿਹਾਸ ਹੈ, ਕੀ ਖਾਲਿਸਤਾਨ ਦਾ ਕਨਸੈਪਟ ਹੈ, ਕੀ ਕੁਝ ਵੀ ਚੀਜ਼ਾਂ ਦਾ ਨਹੀਂ ਪਤਾ ਹੋਏਗਾ। ਇਸੇ ਤਰ੍ਹਾਂ ਕਈ ਨਿਕਲ ਆਉਣਗੇ ਹੁਣ ਗਾਂ ਪਤਾ ਨਹੀਂ ਕਿੰਨਾ ਡਾਟਾ ਕੀ ਹਿਸਾਬ ਕਿਤਾਬ ਹੈ। ਸੋ ਗੱਲ ਇਹ ਹੈ ਕਿ ਇਹਨਾਂ ਨੂੰ ਵਕਤ ਰਹਿੰਦਿਆਂ ਵੇਲੇ ਰਹਿੰਦਿਆਂ ਤਾਂ ਇਹ ਜਿਹੜੀਆਂ ਗੱਲਾਂ ਨੇ ਕਲੀਅਰ ਕੱਟ ਕਰਨੀਆਂ ਚਾਹੀਦੀਆਂ ਸੀ। ਤੁਹਾਡੀ ਲੀਡਰਸ਼ਿਪ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੀਕ ਖਿੱਚ ਕੇ ਉਹਦਾ ਇੱਕ ਹਿੱਸਾ ਜਿਹੜਾ ਇੱਕ ਪਾਸੇ ਖਲੋ ਜਾਂਦਾ, ਦੂਸਰਾ ਦੂਸਰੇ ਪਾਸੇ। ਜੇ ਤੁਸੀਂ ਡਿਪਲੋਮੈਟਿਕ ਜੇ ਉਸ ਟਾਈਮ ਜਵਾਬ ਦਿੱਤੇ ਸਨ, ਉਸ ਟਾਈਮ ਸਟੇਟਮੈਂਟਾਂ ਦਿੱਤੀਆਂ ਜੀ। ਤੇ ਮੈਨੂੰ ਜੀ ਰੁੱਖ ਕਰਕੇ ਹੁਣ ਕੋਈ ਹੋਰ ਸਿਆਸੀ ਖਬਰਾਂ ਦਾ। ਵੱਡੇ ਬਾਦਲ ਨੇ ਕੀਤੀ ਆਪਦੇ ਮਨ ਦੀ ਬਾਤ ਤੇ ਸੁਖਬੀਰ ਬਾਦਲ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜੀ। ਦੇਖੋ ਇਹਨਾਂ ਨੇ ਜਿਹੜੀ ਮਨ ਕੀ ਬਾਤ ਕੀਤੀ ਹੈ ਬਹੁਤ ਪਛੜ ਕੇ ਕੀਤੀ ਹੈ। ਮਨ ਕੀ ਬਾਤ ਉਦੋਂ ਕੀਤੀ ਹੈ ਜਦੋਂ ਜਨ ਕੀ ਬਾਤ ਜਿਹੜੀ ਹੈ ਉਹ ਇਹਨਾਂ ਨੇ ਸੁਣ ਲਈ। ਜਨ ਕੀ ਬਾਤ ਇਹੀ ਸੀ ਕਿ ਘਰੇ ਚਲੋ ਜ਼ੂਰ, ਹੁਣ ਤੁਹਾਡੀ ਜ਼ਰੂਰਤ ਨਹੀਂ ਹੈ। ਤਾਂ ਹੁਣ ਇਹਨਾਂ ਨੇ ਮਤਲਬ ਕਿ ਮਨ ਕੀ ਬਾਤ ਆਪਣੀ ਦੱਸੀ ਹੈ ਤੇ ਉਹ ਚਿੱਠੀ ਖੁੱਲੀ ਲਿਖੀ ਹੈ ਇਹਨਾਂ ਨੇ। ਤਾਂ ਖੁੱਲੇ ਰੂਪ ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਤਸਲੀਮ ਵੀ ਕੀਤਾ ਇਸ ਚੀਜ਼ ਨੂੰ ਕਿ ਸਾਡੇ ਕੋਲੋਂ ਕੁਝ ਬਈ ਗਲਤੀਆਂ ਹੋਈਆਂ ਜੀ, ਕਿ ਸ਼ਾਸਨ ਕਾਲ 'ਚ ਸਾਡੇ 'ਚ ਕੁਝ ਬੇਹੱਦ ਨਿੰਦਣਯੋਗ ਘਟਨਾਵਾਂ ਵਾਪਰ ਗਈਆਂ ਸਨ। ਹਾਲੇ ਵੀ ਨਿੰਦਣਯੋਗ ਘਟਨਾਵਾਂ ਕਹਿ ਰਹੇ ਨੇ ਤਾਂ ਤੁਸੀਂ ਘਟਨਾਵਾਂ ਉਮਰ ਦੇ ਆਖਰੀ ਪੜਾਅ ਤੇ ਤਾਂ ਉਹ ਮੰਨੋ ਨਾ ਕਿ ਆਹ ਘਟਨਾਵਾਂ ਵਾਪਰੀਆਂ ਨੇ। ਤੇ ਅਸੀਂ ਆਹ ਗੱਲ ਅੱਜ ਤੋਂ ਮਤਲਬ ਕਿ ਕਈ ਸਾਲ ਪਹਿਲਾਂ ਕਹਿੰਦੇ ਸੀ ਸਾਰੇ ਕਿ ਬਈ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਕਰੋ, ਇਹਨਾਂ ਚੀਜ਼ਾਂ ਨੂੰ ਮੰਨੋ। ਠੀਕ ਹੈ, ਅਸੀਂ ਤੁਹਾਨੂੰ ਸਾਜ਼ਿਸ਼ ਨਹੀਂ ਕਹਿੰਦੇ ਕਿ ਤੁਸੀਂ ਕੀਤੀ ਹੋਏਗੀ, ਆਪਣੀ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਕੀਤੀ ਹੋਏਗੀ,
ਪਰ ਪ੍ਰਸ਼ਾਸਕੀ ਤੌਰ ਤੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਸੀਗੀ, ਜੋ ਫੇਲੀਅਰ ਹੋਈ ਆ ਉਹਨੂੰ ਓਟੋ। ਜੀ ਤਾਂ ਖੈਰ ਇਹਨਾਂ ਨੇ ਹੁਣ ਮਤਲਬ ਕਿ ਉਹ ਜਿਹੜਾ ਮੁਕੱਦਮਾ ਇਹਨਾਂ ਤੇ ਦਰਜ ਹੋਇਆ ਤਾਂ ਉਹਦੇ ਬਾਰੇ ਪੰਜਾਬੀਆਂ ਨੂੰ ਵੰਗਾਰਿਆ ਕਿ ਵੇਖੋ ਜੀ ਸਾਰੇ ਨੇਮ ਕਾਇਦੇ ਸਿੱਕੇ ਤੇ ਟੰਗ ਕੇ ਸਾਡੇ ਖਿਲਾਫ ਧਾਰਾ 307 ਦਾ ਮੁਕੱਦਮਾ ਜਿਹੜਾ ਹੈ ਉਹ ਦਰਜ ਕਰਵਾ ਦਿੱਤਾ ਗਿਆ, ਸਾਜ਼ਿਸ਼ ਰਚਣ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਇਹ ਨੈਤਿਕ ਲੋਕਤੰਤਰ ਲਈ ਘਾਤਕ ਹੈ ਸਾਰਾ ਕੁਝ, ਤਾਂ ਨਾ ਕਿ ਸੰਵਿਧਾਨਕ ਅਹੁਦੇ ਨੂੰ ਕਲੰਕਿਤ ਕਰਨ ਦੇ ਬਰੋਬਰ ਹੈ। ਤਾਂ ਮਤਲਬ ਕਿ ਉਹਨਾਂ ਨੇ ਖੁੱਲੀ ਚਿੱਠੀ ਲਿਖੀ ਹੈ ਪੰਥ ਦਰਦੀਆਂ ਨੂੰ, ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਵਰਤਾਰੇ ਦੇ ਉਲਟ ਡਟਣਾ ਚਾਹੀਦਾ। ਪਰ ਹੁਣ ਲੋਕਾਂ ਨੇ ਫੈਸਲਾ ਲੈਣਾ, ਬਈ ਆਪਾਂ ਤੇ ਕੀ ਕਹਿ ਸਕਦੇ ਆ। ਦੂਜੇ ਪਾਸੇ ਜਿਹੜੀ ਗੱਲ ਹੈ ਜ਼ਮਾਨਤ ਵਾਲੀ, ਜ਼ਮਾਨਤ ਇਹਨਾਂ ਨੂੰ ਮਿਲ ਗਈ ਹੈ, ਅਗਾਊ ਜ਼ਮਾਨਤ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਈ ਤੱਕ ਦੀ ਰਾਹਤ ਹੈ, ਇੰਟਰਮ ਬੇਲ ਕਹਿ ਲਓ ਕਿ ਇਹਨਾਂ ਨੂੰ ਮਿਲ ਗਈ ਇੱਕ ਵਾਰੀ, ਤਾਂ ਉਹ ਆਰਜ਼ੀ ਰਾਹਤ ਹੈ, ਉਹ ਗਾ ਫਿਰ ਰੈਗੂਲਰ ਹੋ ਸਕਦੀ ਹੈ। ਪਰ ਇੱਕ ਵਾਰੀ ਇਹਨਾਂ ਵਾਸਤੇ ਇਹ ਇੱਕ ਕਹਿ ਲਓ ਕਿ ਠੰਡਾ ਹਵਾ ਦਾ ਬੁੱਲਾ ਹੈ। ਏਦਾਂ ਲੱਗਦਾ ਸੀਗਾ ਕਿ ਗ੍ਰਿਫਤਾਰੀ ਦੀ ਤਲਵਾਰ ਲਟਕ ਸਕਦੀ ਹੈ, ਪਰ 3 ਜਿਹੜੇ ਸਾਬਕਾ ਪੁਲਿਸ ਅਫਸਰ ਜਿਨ੍ਹਾਂ ਚ ਸਮੇਧ ਸੈਣੀ ਵੀ ਸ਼ਾਮਲ ਆ, ਸਮੇਧ ਸੈਣੀ, ਓਮਰਾ ਨੰਗਲ ਤੇ ਚਰਨਜੀਤ ਸ਼ਰਮਾ, ਇਹਨਾਂ ਤਿੰਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਹੇਠਲੀ ਅਦਾਲਤ ਨੇ, ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀਆਂ ਨੇ। ਪਰ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਹੈ ਜ਼ਮਾਨਤ, ਇਹਨਾਂ ਨੂੰ ਵੀ ਮਿਲ ਜਾਏਗੀ। ਪਰ ਦੇਖੋ ਇਹਨਾਂ ਦਾ ਮਾਮਲਾ ਥੋੜਾ ਅਲੱਗ ਹੈ, ਹਟਵਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਰੈਗੂਲਰ ਜ਼ਮਾਨਤ ਲੈ ਜਾਂਦੇ ਨੇ ਇਸ ਮਾਮਲੇ 'ਚ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇਸ ਮਾਮਲੇ 'ਚ ਇੱਕ ਨਵਾਂ ਕੂਣੀ ਮੋੜ ਹੋਏਗਾ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਸਾਹਿਬ ਦੀ, ਵਿਜੇਂਦਰ ਸਿੰਗਲਾ ਦੀ 4.5 ਘੰਟੇ ਵਿਜੀਲੈਂਸ ਨੇ ਰਿੜਕਿਆ ਜੀ, ਪੁੱਛਗਿੱਛ ਕੀਤੀ ਹੈ। ਦੇਖੋ ਜਿਹੜੇ ਇਹ ਸੀਗੇ ਇਹਨਾਂ ਦੇ ਕੋਲ ਮਹਿਕਮਾ ਕਾਸਾ ਵੱਡਾ ਸੀਗਾ, PWD ਮਹਿਕਮਾ ਵੀ ਰਿਹਾ ਇਹਨਾਂ ਦੇ ਕੋਲ ਜੀ, ਤੇ ਹੈਗੇ ਸੰਗਰੂਰ ਤੋਂ ਆ, ਸੰਗਰੂਰ ਤੋਂ ਹੀ ਤੁਹਾਨੂੰ ਪਤਾ ਹੈ ਮਾਨ ਸਾਹਿਬ ਹੈ, CM ਸਾਹਿਬ ਹੈਗੇ ਨੇ, ਤਾਂ ਫਿਰ ਕੁਛ ਨਾ ਕੁਛ ਤਾਂ ਹੋਣਾ ਹੀ ਸੀਗਾ। ਤਾਂ ਇਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਰਡਾਰ ਤੇ ਇਹਨਾਂ ਨੇ ਲਿਆ ਹੋਇਆ ਸੀਗਾ, ਅਖੀਰ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਇਆ। ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਜੋ ਵੀ ਉਹਨਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਗਏ ਸਨ ਅਸਾਂ ਪ੍ਰਦਾਨ ਕਰ ਦਿੱਤੇ ਆ, ਜੋ ਵੀ ਸਵਾਲ ਪੁੱਛੇ ਗਏ ਸਨ ਅਸੀਂ ਉਹਨਾਂ ਦੇ ਜਵਾਬ ਦੇ ਦਿੱਤੇ ਆ। ਪਰ ਚਲੋ ਠੀਕ ਹੈ, ਜੇ ਸੱਚੇ ਹੋ ਤਾਂ ਤੁਸੀਂ ਫਿਰ ਡਰ ਕਾਹਦਾ, ਤੇ ਜੇ ਬਈ 2 ਨੰਬਰ ਦਾ ਹੈ ਕਿਸੇ ਕੋਲੇ ਤਾਂ ਫਿਰ ਉਹਨੂੰ ਬਚਾਉਣਾ ਕਿਸ ਨੇ ਹੈ। ਤਾਂ ਸਿੰਗਲਾ ਹੁਣ ਇਸ ਤੋਂ ਇਲਾਵਾ ਕੁਲਦੀਪ ਵੈਦ, ਉਹ ਵੀ ਵਿਜੀਲੈਂਸ ਵਾਲੇ ਗੇਟ ਦੇ ਵਿੱਚ ਫਸੇ ਹੋਏ ਆ। ਇਸ ਤੋਂ ਇਲਾਵਾ ਬ੍ਰਹਮਿੰਦਰਾ ਆ ਗਿਆ, ਭਾਰਤਿੰਦਰ ਸਿੰਘ ਚਹਿਲ, ਉਹਦਾ ਪਤਾ ਨਹੀਂ ਲੱਗ ਰਿਹਾ, ਉਹਨੂੰ 2 ਵਾਰੀ ਬੁਲਾਇਆ ਸੀਗਾ, ਤੇ ਉਧਰੋਂ ਮਦਨ ਲਾਲ ਜਲਾਲਪੁਰ ਵੀ ਹਾਲੇ ਨਹੀਂ ਹੋਇਆ। ਸੋ ਖਾਸੀ ਲੰਮੀ ਲਾਈਨ ਆ, ਜਿਹੜੇ ਸਾਬਕਾ ਕਹਿ ਲਓ ਕਿ ਵਿਧਾਇਕ ਜਾਂ ਮੰਤਰੀ ਹੈ ਉਹ ਵਿਜੀਲੈਂਸ ਵਾਲੇ ਫੇਰ ਦੇ ਵਿੱਚ ਫਸੇ ਹੋਏ ਨੇ। ਤੇ ਇੱਧਰ ਗੁਰਪ੍ਰੀਤ ਸਿੰਘ ਕਾਂਗੜ ਤੋਂ ਵੀ ਬਠਿੰਡੇ ਦੇ ਵਿੱਚ ਪੁੱਛਗਿੱਛ ਹੋਈ ਹੈ। ਗੁਰਪ੍ਰੀਤ ਸਿੰਘ ਕਾਂਗੜ ਜ਼ਿਆਦਾਤਰ ਇਹ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੁਹਾਨੂੰ ਨਜ਼ਰ ਆਉਣਗੇ, ਪਾਵਰਫੁਲ ਬੰਦੇ ਸਨ ਇਹ ਜੀ, ਕਿਸੇ ਵਕਤ ਪਾਵਰਫੁਲ ਬੰਦੇ ਸਨ। ਤਾਂ ਇਹਨਾਂ ਸਾਰਿਆਂ ਨੂੰ ਹੁਣ ਬਈ ਹਿਸਾਬ ਕਿਤਾਬ ਤੇ ਦੇਣਾ ਪਊਗਾ। ਤੇ ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਸਾਰਿਆਂ ਦਾ ਜਿੰਨੇ ਵੀ ਕੋਈ ਵਿਧਾਇਕ ਹੈ ਚਾਹੇ ਮੰਤਰੀ ਆ, 5 ਸਾਲਾਂ ਬਾਅਦ ਹਿਸਾਬ ਕਿਤਾਬ ਉਹਨਾਂ ਦਾ ਵੇਲੇ ਨਾਲ ਹੋ ਜਾਣਾ ਚਾਹੀਦਾ ਹੈ। ਫਿਰ ਮੁੜ ਕੇ ਕਵੇਲਾ ਹੋ ਜਾਂਦਾ, ਵੇਲੇ ਨਾਲ ਹੀ ਦੇਖ ਲਓ ਕਿ ਕਿਹੜਾ ਬੰਦਾ ਜਿਹੜਾ ਸਾਫ਼ ਸੁਥਰਾ ਤੇ ਕਿਹੜਾ ਬੰਦਾ ਦਾਗੀ ਹੈ। ਦਾਗੀ ਨੂੰ ਰੋਕ ਲਓ, ਸਾਫ਼ ਸੁਥਰੇ ਨੂੰ ਕਹੋ ਤੇ ਆਰਾਮ ਨਾਲ ਘਰੇ ਬੈਠ ਇੰਜੋਏ ਕਰ ਬਈ। ਜੀ, ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਦਿੱਲੀ ਦੇ ਬਜਟ ਦਾ ਰੇੜਕਾ ਹੱਲ ਹੋ ਗਿਆ। ਕੇਜਰੀਵਾਲ LG ਤੇ ਕਾਫੀ ਵਰੇ ਨੇ, ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ। ਉਹਨਾਂ ਦਾ ਤਾਂ ਫਿਰ ਕੰਮ ਹੀ ਹੈ, ਤੁਹਾਨੂੰ ਪਤਾ ਉੱਥੇ ਤਾਂ ਅੜਫਸ ਏਦਾਂ ਹੀ ਚੱਲਦੀ ਹੈ ਜੀ। ਤਾਂ ਉਹ ਮਾਮਲਾ ਜਿਹੜਾ ਦੇਖੋ ਚੱਕਰ ਕੀ ਸੀਗਾ ਕਿ ਕੇਂਦਰ ਵੀ ਉਹੋ ਜੀ ਆ ਤੇ ਗਾਂ ਫਿਰ ਕੇਜਰੀਵਾਲ ਸਰਕਾਰ ਵੀ, ਉਹ ਬਰਾਬਰ ਉੱਥੇ ਇੱਕ ਦੂਜੇ ਨੂੰ ਕਹਿ ਲਓ ਕਿ ਵੱਧ ਕੇ ਕੈਂਚੀਆਂ ਮਾਰਦੇ ਨੇ। ਦਰਅਸਲ ਕੀ ਹੈ ਕਿ ਇਹ ਵੈਸੇ ਤਾਂ ਹਿਸਟਰੀ ਦੇ ਵਿੱਚ ਬੜਾ ਰੇਅਰ ਮੌਕਾ ਹੋਏਗਾ, ਬੜਾ ਵਿਰਲਾ ਮੌਕਾ ਹੋਏਗਾ ਕਿ ਜਦੋਂ ਬਜਟ ਜਿਹੜਾ ਹੈ ਉਹ ਤੈਅ ਤਰੀਕ ਤੇ ਪੇਸ਼ ਨਾ ਕਰ ਸਕਿਆ ਹੋਵੇ ਕੋਈ ਸਟੇਟ, ਕਿਉਂਕਿ ਦਿੱਲੀ ਜਿਹੜਾ ਹੈ ਉਹ ਦਿੱਲੀ ਅੱਧ ਪਚੱਦਾ ਸਟੇਟ ਹੈ। ਇੱਕ ਹੁੰਦਾ ਯੂਨੀਅਨ ਟੈਰੀਟਰੀ UT, ਇੱਕ ਹੁੰਦਾ ਸਟੇਟ। ਇਹ ਵਿਚਾਲੜਾ ਮੇਲ ਹੈ, ਇਹ ਇੱਕ ਖਾਸ ਸੰਵਿਧਾਨਕ ਪ੍ਰੋਵੀਜ਼ਨ ਦੇ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਅਸੈਂਬਲੀ ਆ ਜਾਂਦੀ ਜੀ, ਹੈ ਅੱਧਾ UT ਤਾਂ ਅੱਧੀ ਵਿੱਚ ਨਾਲ ਕਹਿ ਲਓ ਕਿ ਥੋੜੀ ਅਸੈਂਬਲੀ ਦੀ ਉਹ ਆ ਗਈ ਸਾਰੀ ਕੰਪੋਜੀਸ਼ਨ। ਤਾਂ ਹੁਣ ਇਹਦੇ ਵਿੱਚ ਕੀ ਪੰਗਾ ਪੈਂਦਾ ਕਿ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਤੁਹਾਨੂੰ LG ਜਾਂ ਕੇਂਦਰ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ। ਤਾਂ
ਇਹ ਤਾਂ ਹੁਣ ਇਹਨਾਂ ਦੇ ਵਿੱਤ ਮੰਤਰੀ ਕਹਿੰਦੇ ਨੇ ਕਿ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਵਿੱਚ ਜੋ ਉਹਨਾਂ ਦੀ ਗੱਲ ਸੀਗੀ ਕਿ ਫਾਈਲ ਨੂੰ ਅਪਰੂਵਲ ਲਈ ਦੁਬਾਰਾ ਗ੍ਰਹਿ ਮੰਤਰਾਲੇ ਕੋਲ ਭੇਜਿਆ ਗਿਆ ਜੀ ਤੇ ਨਾਲ ਉਹ ਅਫਸੋਸ ਪ੍ਰਗਟਾਇਆ ਸੀ ਉਹਨਾਂ ਨੇ ਕਿ ਜਨਤਾ ਦਾ ਚੁਣਿਆ ਹੋਇਆ ਮੁੱਖ ਮੰਤਰੀ ਤੇ ਕੈਬਨਿਟ ਹੋਣ ਦਾ ਫਿਰ ਫਾਇਦਾ ਕੀ ਹੈ ਜਦੋਂ ਬਜਟ ਤੱਕ ਨਹੀਂ ਪਾਸ ਕੀਤਾ ਜਾ ਸਕਦਾ। ਹੂੰ ਇਹ ਇਹਨਾਂ ਦੇ ਆਪਣੇ ਤਰਕ ਸੀ। ਤਾਂ ਕੇਜਰੀਵਾਲ ਦਾ ਬਿਆਨ ਉਸੇ ਦਾ ਸੀ ਦਿੱਤਾ ਕਿ ਉਹ ਤਾਂ ਉਹਨਾਂ ਨੂੰ ਗੁੰਡਾਗਰਦੀ ਦੇ ਤੌਰ ਤੇ ਦਰਸਾਉਂਦੇ ਹੁੰਦੇ ਆ ਕਿ ਆਹ ਹੋ ਗਿਆ ਜੀ, ਆਹ ਹੋ ਗਿਆ, ਹੂੰ, ਸਾਡੀ ਚੁਣੀ ਹੋਈ ਸਰਕਾਰ ਨੂੰ ਚੱਲਣ ਨਹੀਂ ਦਿੰਦੇ। ਜੀ ਪਰ ਐਲਜੀ ਆਫਿਸ ਤੋਂ ਵੀ ਸਟੇਟਮੈਂਟ ਜਾਰੀ ਹੋਈ ਸੀ। ਐਲਜੀ ਦੇ ਆਫਿਸ ਤੋਂ ਵੀ ਇੱਕ ਸਟੇਟਮੈਂਟ ਜਾਰੀ ਹੋਈ ਸੀ। ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਗ੍ਰਹਿ ਮੰਤਰਾਲੇ ਨੇ ਬਜਟ ਨੂੰ ਲੈ ਕੇ ਆਪਣੀਆਂ ਕੁਝ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਮਸਲਨ ਕਿ ਤੁਹਾਡਾ ਬਈ 550 ਕਰੋੜ ਦਾ ਮਸ਼ਹੂਰੀ ਵਾਲਾ ਬਜਟ ਕਿਉਂ ਹੈ? ਹਾਂਜੀ ਹਾਲਾਂਕਿ ਕੈਪੀਟਲ ਐਕਸਪੈਂਡੀਚਰ ਦੀ ਗੱਲ ਕੀਤੀ ਗਈ ਹੈ, ਉਹ ਅਗਲਾ ਜਿੰਨਾ ਮਰਜ਼ੀ ਰੱਖੇ। ਕਹਿੰਦੇ ਸੀ ਕਿ ਤੁਸੀਂ ਉਹ 25,000 ਕੇ ਕਿੰਨਾ ਕੁਛ ਰੱਖਿਆ, 25,000 ਕਰੋੜ ਸ਼ਾਇਦ, ਤੇ ਇਹ ਤੁਸੀਂ ਜਿਹੜਾ ਉਹ ਇੰਨਾ ਰੱਖਿਆ। ਇਹ ਕੁਝ ਮਤਲਬ ਕਿ ਐਸੇ ਬਿੰਦੂ ਸਨ ਜਿੱਥੇ ਇਤਰਾਜ਼ ਜਤਾਇਆ ਗਿਆ ਸੀਗਾ, ਜੀ ਜੀ ਜਵਾਬ ਮੰਗਿਆ ਗਿਆ ਸੀਗਾ, ਤਾਂ ਉਹ ਫਿਰ ਸਟੇਟਮੈਂਟ ਉਹਨਾਂ ਨੂੰ ਜਾਰੀ ਕਰਨੀ ਪਈ। ਹੂੰ, ਸੋ 17 ਮਾਰਚ ਨੂੰ ਕਹਿੰਦੇ ਕਿ ਚੀਫ ਸੈਕਟਰੀ ਨੂੰ ਇੱਕ ਚਿੱਠੀ ਭੇਜ ਕੇ ਬਜਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਗਿਆ ਸੀਗਾ। ਸੋ ਹੁਣ ਮਸਲਾ ਜਿਹੜਾ ਇਨ ਦੀ ਐਂਡ ਕਹ ਲਓ ਕਿ ਹੱਲ ਹੋ ਗਿਆ। ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ, ਪੰਜਾਬ ਦੀਆਂ ਅਪਡੇਟਸ ਨੂੰ ਲੈ ਕੇ ਚਰਚਾ ਕੀਤੀ ਹੈ। ਇੱਕ ਪਾਸੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ, ਜਿਨ੍ਹਾਂ ਨੇ ਹਿੰਦੀ ਦੇ ਵਿੱਚ ਆਪਣਾ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਇਸ ਸਾਰੇ ਪ੍ਰਕਰਨ ਤੇ ਸਾਰੇ ਜੋ ਵਰਤਾਰਾ ਵਾਪਰਿਆ, ਕਿਉਂਕਿ ਜਿਹੜਾ ਆਪਰੇਸ਼ਨ ਲਫ਼ਜ਼ ਆ, ਆਪਾਂ ਅੱਗੇ ਵੀ ਪਿਛਲੀਆਂ ਕਈ ਇਤਿਹਾਸਿਕ ਘਟਨਾਵਾਂ ਦੇ ਸੰਦਰਭ ਦੇ ਵਿੱਚ ਵੀ ਗੱਲਬਾਤ ਕਰਦੇ ਹਾਂ। ਬੜਾ ਹੀ ਇਸ ਗੱਲ ਤੇ ਸਾਨੂੰ ਕਈ ਵਾਰੀ ਹੁੰਦਾ ਵੀ ਹੈ ਕਿ ਲੋਕ ਆਪਣੇ ਹੀ ਲੋਕ ਹੁਣ ਆਪਰੇਸ਼ਨ ਅੰਮ੍ਰਿਤਪਾਲ ਕਹਿ ਰਹੇ ਆ, ਜਦੋਂ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੇ ਸੀ। ਆਪਰੇਸ਼ਨ ਜਿਹੜੇ ਲਫ਼ਜ਼ ਹੁੰਦੇ ਆ ਉਹ ਸਰਕਾਰਾਂ ਦੇ ਲਫ਼ਜ਼ ਹੁੰਦੇ ਆ, ਉਹ ਜਿਹੜੇ ਏਜੰਸੀਆਂ ਨਜਿੱਠਦੀਆਂ ਕਿਸੇ ਧੱਕੇਸ਼ਾਹੀ ਦੇ ਨਾਲ ਜਾਂ ਕਿਸੇ ਹੋਰ ਵਰਤਾਰੇ ਦੇ ਨਾਲ, ਤਾਂ ਉਹਨੂੰ ਉਹ ਆਪਣਾ ਆਪਰੇਸ਼ਨ ਕਹਿੰਦੇ। ਇਹ ਮੀਡੀਆ ਦਾ ਲਫ਼ਜ਼ ਬਣਾਇਆ ਹੋਇਆ ਹੁਣ ਆਪਰੇਸ਼ਨ ਅੰਮ੍ਰਿਤਪਾਲ ਸਿੰਘ, ਇਹ ਉਹਨਾਂ ਨੇ ਨਾਂ ਦਿੱਤਾ, ਸ਼ਾਰਟ ਨੇਮ ਇਹਨੂੰ ਦਿੱਤਾ। ਪਰ ਇਸ ਮਾਮਲੇ ਦੇ ਵਿੱਚ ਕੰਟਰਾਡਿਕਸ਼ਨ ਇੱਥੇ ਹੀ ਹੈ ਕਿ ਸਰਕਾਰ ਦਾ ਹਲਫਨਾਮਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਗਿਆ, ਉਸ ਹਲਫਨਾਮੇ ਤੇ ਵੀ ਆਪਾਂ ਚਰਚਾ ਕੀਤੀ ਹੈ। ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਰਹੇ ਨੇ, ਹਿੰਦੀ ਦੇ ਵਿੱਚ ਉਹਨਾਂ ਦੇ ਬਿਆਨ ਦੀ ਖਾਸੀ ਚਰਚਾ, ਵਾਹਵਾ ਚਰਚਾ ਕਿ ਉਹਨਾਂ ਨੇ ਹਿੰਦੀ ਦੇ ਵਿੱਚ ਵੀ ਆਪਣਾ ਬਿਆਨ ਜਾਰੀ ਕੀਤਾ। ਉਹ ਕਹਿ ਰਹੇ ਨੇ ਕਿ ਅਸੀਂ ਸਾਰੇ ਇਸ ਆਪਰੇਸ਼ਨ ਦੇ ਨਾਲ ਨਜਿੱਠ ਲਿਆ ਵਾ। ਪਰ ਦੂਜੇ ਪਾਸੇ ਜਿਹੜਾ ਸੁਖਚੈਨ ਸਿੰਘ ਗਿੱਲ ਆ, ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਫਰਾਰ ਹੈ। ਸੋ ਇੱਥੇ ਜਿਹੜੀਆਂ ਸਟੇਟਮੈਂਟਸ ਨੇ ਉਹ ਮੈਚ ਨਹੀਂ ਕਰਦੀਆਂ। ਕਈ ਹੋਰ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਇੱਥੇ ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ ਆਪਾਂ। ਕੁਝ ਸਮਾਂ ਪਹਿਲਾਂ ਇੱਕ ਭੈਣ ਭਰਾ ਦੀ ਬਲੀ ਦਿੱਤੀ ਗਈ ਸੀ। ਘਟਨਾ ਬਠਿੰਡੇ ਦੀ ਹੈ, ਕੋਟ ਫੱਤਾ ਪਿੰਡ ਬਠਿੰਡੇ ਦੇ ਵਿੱਚ ਹੈ। ਉੱਥੇ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਸੀਗੇ ਤੇ ਹੁਣ ਉਸ ਮਾਮਲੇ ਦੇ ਵਿੱਚ ਸੁਣਵਾਈ ਕਰਦਿਆਂ ਜ਼ਿਲ੍ਹਾ ਵਧੀਕ ਸੈਸ਼ਨ ਅਦਾਲਤ ਨੇ ਸਾਰੇ 7 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਕੇਸ ਦੀ ਪੈਰਵੀ ਕਰਦੇ ਆ ਰਹੇ ਐਕਸ਼ਨ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਜੱਗੀ ਕੋਟਫੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਦੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ ਤੇ ਉਹਨਾਂ ਨੇ ਦੱਸਿਆ ਕਿ 23 ਮਾਰਚ ਨੂੰ ਬਲੀ ਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਕੇਸ ਦੇ ਵਿੱਚ ਹੋਇਆ ਕੀ ਸੀਗਾ ਕਿ ਪੁਲਿਸ ਨੇ ਤਾਂਤਰਿਕ ਲਖਵਿੰਦਰ ਔਰ ਫਲੱਖੀ ਮ੍ਰਿਤਕ ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਭੂਆ ਅਮਨਦੀਪ ਕੌਰ ਨੂੰ ਤਾਂ ਤੁਰੰਤ ਗ੍ਰਿਫਤਾਰ ਕਰ ਲਿਆ ਸੀਗਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤੇ ਦੇ ਵਿੱਚ 6 ਸਾਲ ਪਹਿਲਾਂ 8 ਮਾਰਚ 2017 ਦੀ ਰਾਤ ਨੂੰ ਰਣਜੋਤ ਸਿੰਘ ਜਿਹਦੀ ਉਮਰ 8 ਸਾਲ ਸੀ, ਉਹਦੀ ਭੈਣ ਅਨਾਮਕਾ ਜਿਹਦੀ ਉਮਰ 3 ਸਾਲ ਸੀ, ਉਹਦਾ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਬਲੀ ਦੇ ਦਿੱਤੀ ਗਈ ਸੀ ਦੋਨਾਂ ਜਣਿਆਂ ਦੀ। ਇਸ ਮਾਮਲੇ ਦੇ ਵਿੱਚ ਨਾਮਜ਼ਦ ਮ੍ਰਿਤਕ ਬੱਚਿਆਂ ਦੀ ਦਾਦੀ, ਪਿਤਾ, ਮਾਤਾ, ਚਾਚਾ, 2 ਭੂਆ ਤੇ ਇੱਕ ਤਾਂਤਰਿਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਇਹਦੀ ਦਾਦੀ ਜਿਹੜੀ ਹੈ ਉਹਨੂੰ ਕਿਹਾ ਗਿਆ ਸੀਗਾ ਕਿ ਜੇਕਰ ਤੂੰ ਬੱਚਿਆਂ ਦੀ ਬਲੀ ਦੇ ਦੇਂਗੀ ਤਾਂ ਇਹ ਬੱਚੇ ਦੁਬਾਰਾ ਜਿਉਂਦੇ ਹੋ ਜਾਣਗੇ ਤੇ ਤੈਨੂੰ ਸਾਰੀ ਉਮਰ ਕੋਈ ਜਿਹੜਾ ਦੁੱਖ ਦਰਦ ਨਹੀਂ ਲੱਗਣਾ ਤੇ ਤੁਹਾਡੇ ਘਰੇ ਅਰਬਾਂ ਰੁਪਈਆ ਆਊਗਾ। ਇਹ ਇਸ ਤਰ੍ਹਾਂ ਦੇ ਲਾਲਚ ਜਿਹੜਾ ਇਹ ਤਾਂਤਰਿਕ ਲਖਵਿੰਦਰ ਉਰਫ ਲੱਖੀ ਆ, ਇਹਨੇ ਦਿੱਤਾ ਸੀਗਾ। ਪਰ ਬੱਚੇ ਉਹਨਾਂ ਦੀ ਬਲੀ ਦੇਤੀ, ਉਹਨਾਂ ਨੂੰ ਮਾਰ ਦਿੱਤਾ ਗਿਆ, ਜਿਉਂਦੇ ਕਿਹਨੇ ਹੋਣਾ ਸੀਗਾ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਮਜ਼ਦ ਦੇ ਵਿੱਚ ਜਿਹੜੇ ਮਾਮਲੇ ਦੇ ਵਿੱਚ ਨਾਮਜ਼ਦ ਦੋਸ਼ੀ ਸੀਗੇ, ਦਾਦੀ ਸੀ, ਪਿਤਾ ਸੀ, ਮਾਤਾ ਸੀ, ਚਾਚਾ ਸੀ, 2 ਭੂਆ ਸੀ ਤੇ ਇੱਕ ਤਾਂਤਰਿਕ ਸੀ, ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ। ਤੇ ਹੁਣ ਇਹਨਾਂ ਨੂੰ ਆਉਂਦੀ 23 ਮਾਰਚ ਨੂੰ ਜਿਹੜੀ ਹੈ ਇਸ ਬਲੀ ਕਾਂਡ ਦੇ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਹੈ ਉਹਦਾ ਐਲਾਨ ਹੋਣਾ। ਉਧਰ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਦੀ। ਉਹਨਾਂ ਨੇ ਇਹ ਗੱਲ ਕਹੀ ਹੈ, ਜਿਹੜੀਆਂ ਖਬਰਾਂ ਦੇ ਵਿੱਚ ਚਰਚਾ ਹੈ ਕਿ ਕੁਝ ਲੋਕ ਪੰਜਾਬ ਦੇ ਮਾਹੌਲ ਦੇ ਸੰਦਰਭ ਦੇ ਵਿੱਚ ਕੁਝ ਲੋਕ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਕਾਨੂੰਨ ਵਿਵਸਥਾ ਵਿਗਾੜ ਰਹੇ ਨੇ, ਜਿਨ੍ਹਾਂ ਵੱਲੋਂ ਪੁਲਿਸ ਦੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਨ ਨੇ ਕਿਹਾ ਕਿ ਅਜਿਹੀ ਤਾਕਤ ਜੋ ਦੇਸ਼ ਦੇ ਵਿਰੋਧ ਦੇ ਵਿੱਚ ਹੋਵੇ ਤੇ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਹੋਵੇ, ਉਹਨੂੰ ਅਸੀਂ ਛੱਡਾਂਗੇ ਨਹੀਂ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਮੁੱਖਤਾ ਅਮਨ ਸ਼ਾਂਤੀ, ਸਿੱਖਿਆ ਤੇ ਸਿਹਤ, ਜਿਸ ਤੇ ਪਹਿਰਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ, ਜਿਹੜੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਗੇ, ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ। ਮੁੱਖ ਮੰਤਰੀ ਸਾਹਿਬ ਨੇ ਆਪਣਾ ਬਿਆਨ ਹਿੰਦੀ ਦੇ ਵਿੱਚ ਜਾਰੀ ਕੀਤਾ ਹੈ, ਪਰ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਲੈ ਕੇ ਨਾਰਾਜ਼ਗੀ ਬਹੁਤ ਵੱਡੀ ਹੈ, ਕਿਉਂਕਿ ਭਗਵੰਤ ਮਾਨ ਪਹਿਲਾਂ ਉਹਨਾਂ ਦਾ ਸਟਾਂਸ ਕੁਛ ਹੋਰ ਹੁੰਦਾ ਸੀ, ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਸਟਾਂਸ ਕੁਛ ਹੋਰ ਆ। ਆਪਣੀ ਪਾਰਟੀ ਨੂੰ ਧਰਮ ਨਿਰਪੱਖ ਪਾਰਟੀ ਕਹਿ ਰਹੇ ਨੇ, ਧਰਮ ਦੀ ਰਾਜਨੀਤੀ ਨਹੀਂ ਕਰਦੀ। ਠੀਕ ਹੈ, ਤੁਸੀਂ ਵਿਚਾਰਧਾਰਕ ਤੌਰ ਤੇ ਕਿਸੇ ਚੀਜ਼ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਇੱਕ ਵੱਖਰੀ ਗੱਲ ਹੈ, ਪਰ ਤੁਸੀਂ ਜਿਹੜੀ ਆਜ਼ਾਦੀ ਕਹਿੰਦੇ ਹੋ ਕਿ ਬੋਲਣ ਦੀ ਆਜ਼ਾਦੀ ਹੈ, ਗੱਲ ਕਰਨ ਦੀ ਆਜ਼ਾਦੀ ਹੈ, ਤੇ ਫਿਰ ਉਹ ਰਾਈਟ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ, ਉਹਨੂੰ ਸਸਪੈਂਡ ਕਾਹਤੋਂ ਕਰਦੇ ਹੋ, ਉਹਨੂੰ ਰੱਦ ਕਾਹਤੋਂ ਕਰਦੇ ਹੋ। ਸੋ ਜਦੋਂ ਤੋਂ ਇਹ ਬਿਆਨ ਆਇਆ, ਉਦੋਂ ਤੋਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹ ਮਾਨ ਸਾਹਿਬ ਨਾਲ ਜਿਹੜੇ ਨਿੱਜੀ ਤੌਰ ਤੇ ਵੀ ਜੁੜਾਅ ਮਹਿਸੂਸ ਕਰਦੇ ਸੀ ਜਾਂ ਜੁੜੇ ਹੋਏ ਸੀ, ਤਾਂ ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਇਸ ਗੱਲ ਤੇ ਕੰਟਰਾਡਿਕਟ ਜਿਹੜੀ ਆ ਆਪਣੀ ਟਿੱਪਣੀ ਦਿੱਤੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਇਸ ਚੀਜ਼ ਦੇ ਉੱਤੇ ਸ਼ਾਇਦ ਥੋੜ੍ਹਾ ਜਿਹਾ ਹੁਣ ਕੌਮੀ ਹਿੱਤਾਂ ਤੋਂ ਟਾਲਾ ਵੱਟ ਕੇ ਜਿਹੜਾ ਉਹ ਚੱਲ ਰਹੇ ਨੇ। ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈਟ ਤੇ SMS ਸੇਵਾਵਾਂ ਬੰਦ ਰਹਿਣਗੀਆਂ, ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਹ ਹੁਕਮ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਜਾਰੀ ਕੀਤੇ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਸੰਗਰੂਰ, ਮੋਗਾ, ਅੰਮ੍ਰਿਤਸਰ ਦਾ ਅਜਨਾਲਾ ਤੇ ਮੁਹਾਲੀ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਅਤੇ SMS ਸੇਵਾ ਬੰਦ ਰਹੇਗੀ। ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਕਾਰਕੁਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ, ਜਿਹਨੂੰ ਆਪਰੇਸ਼ਨ ਦਾ ਨਾਂ ਦਿੱਤਾ ਗਿਆ। ਇਸੇ ਕਰਕੇ ਸੂਬੇ ਦੇ ਵਿੱਚ ਸਰਕਾਰ ਦਾ ਦਾਅਵਾ ਇਹ ਹੈ ਕਿ ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੰਜਾਬ ਸਰਕਾਰ ਨੇ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕੀਤਾ ਹੋਇਆ ਹੈ। ਹੁਣ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਸ਼ੁੱਕਰਵਾਰ ਦੁਪਹਿਰ ਤੋਂ ਹੀ ਜਿਹੜੀ ਇੰਟਰਨੈਟ ਸੇਵਾ ਉਹ ਪੰਜਾਬ ਦੇ ਵਿੱਚ ਬੰਦ ਆ।
ਆਪਾਂ ਗੱਲ ਕਰਕੇ ਹਟੇ ਹਾਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਬਾਰੇ, ਪਰ ਹੁਣ ਖਬਰ ਇਹ ਆ ਰਹੀ ਹੈ ਕਿ ਸੇਵਾ ਮੁਕਤ ਆਈਐਐਸ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਨੇ। ਵਿਜੀਲੈਂਸ ਦਫ਼ਤਰ ਦੇ ਵਿੱਚ ਅਧਿਕਾਰੀਆਂ ਨੇ ਕਰੀਬ 6 ਘੰਟੇ ਤੱਕ ਸਾਬਕਾ ਵਿਧਾਇਕ ਤੋਂ ਪੁੱਛ ਪੜਤਾਲ ਕੀਤੀ ਹੈ। ਇਸੇ ਦੌਰਾਨ ਕੁਲਦੀਪ ਸਿੰਘ ਵੈਦ ਤੋਂ ਅਧਿਕਾਰੀਆਂ ਨੇ ਕਈ ਸਵਾਲ ਪੁੱਛੇ ਨੇ। ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਤੋਂ ਕਾਗਜ਼ਾਤ ਮੰਗੇ ਸਨ ਤੇ ਇਹ ਕਾਗਜ਼ ਲੈ ਕੇ ਉਹ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੇ ਬਾਵਜੂਦ ਵਿਜੀਲੈਂਸ ਅਧਿਕਾਰੀਆਂ ਦੀ ਸੰਤੁਸ਼ਟੀ ਨਾ ਹੋਈ, ਜਿਸ ਕਰਕੇ ਉਹਨਾਂ ਮੁੜ ਸਾਬਕਾ ਵਿਧਾਇਕ ਤੋਂ ਸਾਰੀ ਜਾਇਦਾਦ ਦੇ ਵੇਰਵੇ ਦੇ ਨਾਲ-ਨਾਲ ਬੈਂਕ ਡਿਟੇਲ ਵੀ ਮੰਗਵਾਈ ਹੈ। ਹੁਣ ਵਿਜੀਲੈਂਸ ਦੀ ਟੀਮ ਸਾਬਕਾ ਵਿਧਾਇਕ ਨੂੰ ਅਗਲੇ ਹਫ਼ਤੇ ਮੁੜ ਸੱਦ ਸਕਦੀ ਹੈ। ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪ੍ਰਾਪਰਟੀ ਸੰਬੰਧੀ ਜਾਣਕਾਰੀ ਲਈ ਗਈ ਹੈ ਤੇ ਉਹਨਾਂ ਤੋਂ ਕੁਝ ਕਾਗਜ਼ਾਤ ਵੀ ਜਿਹੜੇ ਨੇ ਉਹ ਮੰਗਵਾਏ ਗਏ ਨੇ। ਪਿਛਲੇ ਹਫ਼ਤੇ ਪੰਜਾਬੀ ਰੇਡੀਓ USA ਤੇ ਤੁਸੀਂ ਇੱਕ ਰਿਪੋਰਟ ਸੁਣੀ ਹੋਣੀ ਹੈ, ਜਿਸ ਰਿਪੋਰਟ ਦੇ ਵਿੱਚ ਘੱਟੋ-ਘੱਟ 15 ਤੋਂ ਵੱਧ ਕਾਂਗਰਸੀ ਲੀਡਰ ਨੇ, ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਮਾਮਲਿਆਂ ਦੇ ਵਿੱਚ ਆਮਦਨ ਤੋਂ ਵੱਧ ਸਰੋਤਾਂ ਜਾਇਦਾਦ ਦੀ ਮਾਮਲੇ ਦੇ ਵਿੱਚ, ਜਾਂ ਕਹਿ ਲਓ ਕਿ ਕਈ ਘੁਟਾਲਿਆਂ ਦੇ ਮਾਮਲੇ ਦੇ ਵਿੱਚ, ਜਾਂ ਜਿਹੜੇ ਸਾਬਕਾ ਅਕਾਲੀ ਵਜ਼ਾਰਾ ਦੇ ਵਿੱਚ ਮੰਤਰੀ ਰਹੇ ਨੇ। ਇਸ ਵੇਲੇ ਸਿੰਜਾਈ ਘੁਟਾਲੇ ਦੇ ਮਾਮਲੇ ਦੇ ਵਿੱਚ 2 ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ। ਇਸ ਤੋਂ ਇਲਾਵਾ ਕਾਂਗਰਸ ਦੇ ਲੀਡਰਾਂ ਦੀ ਤਾਂ ਲੰਬੀ ਲਿਸਟ ਆ। 2 ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਵਿੱਢੀ ਜਾ ਸਕਦੀ ਹੈ। ਚਰਨਜੀਤ ਸਿੰਘ ਚੰਨੀ। ਮੰਤਰੀਆਂ ਦੀ ਗੱਲ ਕਰੀਏ, ਸਾਬਕਾ ਮੰਤਰੀਆਂ ਦੀ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ। ਇਸ ਤੋਂ ਇਲਾਵਾ ਜੇ ਐਮਐਲਏਆਂ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਵੈਦ, ਮਦਨ ਲਾਲ ਜਲਾਲਪੁਰ, ਵਰਿੰਦਰਮੀਤ ਸਿੰਘ ਪਾੜਾ, ਸਤਕਾਰ ਕੌਰ ਗਹਿਰੀ ਸਮੇਤ ਅਨੇਕਾਂ ਨਾਮ ਨੇ, ਜਿਨ੍ਹਾਂ ਦੇ ਖਿਲਾਫ ਇਸ ਵੇਲੇ ਜਾਂਚ ਕੀਤੀ ਜਾ ਰਹੀ ਹੈ। ਪਟਿਆਲੇ ਤੋਂ ਲੈ ਕੇ ਤੇ ਫਿਰੋਜ਼ਪੁਰ ਤੀਕਰ, ਤੇ ਇੱਧਰੋਂ ਮੋਹਾਲੀ ਦੇ ਇਲਾਕਿਆਂ ਤੋਂ ਲੈ ਕੇ ਤੇ ਹਬੋਰ ਤੀਕਰ ਜਿਹੜੀ ਜਾਂਚ ਆ ਉਹ ਸਾਰੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਕਈ ਮਾਮਲਿਆਂ ਦੇ ਵਿੱਚ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ ਤਾਂ ਕਿੱਕੀ ਢਿੱਲੋਂ ਦੀ ਤੇ ਇਸ ਦੇ ਨਾਲ-ਨਾਲ ਓਪੀ ਸੋਨੀ, ਇਹਨਾਂ ਦੀਆਂ ਕੋਠੀਆਂ ਜਿਹੜੀਆਂ ਬਣਾਈਆਂ ਸੀਗੀਆਂ, ਉਹਨਾਂ ਦੀ ਵੀ ਪਿਛਲੇ ਹਫ਼ਤੇ ਵਿਜੀਲੈਂਸ ਨੇ ਜਿਹੜੀ ਆ ਉਹ ਪਮੈਸ਼ ਕੀਤੀ ਸੀ। ਮਦਨ ਲਾਲ ਜਲਾਲਪੁਰ, ਵਰਿੰਦਰਮੀਤ ਸਿੰਘ ਪਾੜਾ ਦੀਆਂ ਕੋਠੀਆਂ ਦੀ ਵੀ ਪਮੈਸ਼ ਹੋ ਚੁੱਕੀ ਹੈ। ਇਸੇ ਦਰਮਿਆਨ ਇੱਕ ਗੱਲ ਇਹ ਸਾਹਮਣੇ ਨਿਕਲ ਕੇ ਆਈ ਹੈ ਕਿ ਇੱਕ ਸਾਬਕਾ ਕਾਂਗਰਸੀ ਵਿਧਾਇਕ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਟਲ ਵੀ ਬਣਾਇਆ, ਤੇ ਉਸ ਵਿਧਾਇਕ ਤੋਂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਵੀ ਖਾਸਾ ਰਿੜਕਿਆ ਜਾ ਸਕਦਾ ਹੈ, ਕਿਉਂਕਿ ਇਹ ਦੋਸ਼ ਅਕਸਰ ਹੀ ਲੱਗ ਰਹੇ ਨੇ। ਹਾਲਾਂਕਿ ਦੋਸ਼ ਸਾਬਤ ਹੋਣੇ ਤੇ ਦੋਸ਼ ਲੱਗਣੇ 2 ਵੱਖ-ਵੱਖ ਚੀਜ਼ਾਂ ਨੇ। ਦੋਸ਼ ਲੱਗ ਰਹੇ ਨੇ ਕਿ ਜਿਹੜੀ ਕਾਂਗਰਸ ਵਜ਼ਾਰਤ ਦੇ 3-4 ਐਮਐਲਏ ਜਾਂ ਵਿਧਾਇਕ ਨੇ ਜਿਹੜੇ ਰਹੇ ਨੇ, 1-2 ਮੰਤਰੀ ਨੇ, ਤਾਂ ਉਹਨਾਂ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਨਾਲ-ਨਾਲ ਕੈਨੇਡਾ ਦੇ ਸਰੀ, ਵੈਨਕੂਵਰ ਦੇ ਵਿੱਚ ਵੀ ਉਹਨਾਂ ਨੇ ਜਾਇਦਾਦਾਂ ਬਣਾਈਆਂ ਨੇ। ਤੇ ਹੁਣ ਪਿਛਲੇ ਹਫ਼ਤੇ ਤੁਹਾਨੂੰ ਯਾਦ ਹੋਣਾ, ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਉਣਾ ਸੀਗਾ ਬਾਹਰਲੇ ਮੁਲਕ ਇੱਥੇ ਅਮਰੀਕਾ ਦੇ ਵਿੱਚ, ਤਾਂ ਉਹਨਾਂ ਦੇ ਖਿਲਾਫ ਲੁੱਕ-ਆਊਟ ਸਰਕੂਲਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ। ਸੋ ਇਹ ਇਸ ਵੇਲੇ ਹਾਲਾਤ ਬਣੇ ਹੋਏ ਨੇ। ਬਹੁਤੇ ਲੋਕ ਇਸ ਗੱਲ ਤੇ ਵੀ ਸਰਕਾਰ ਨੂੰ ਸਵਾਲ ਕਰਦੇ ਨੇ ਕਿ ਜਿਹੜੇ ਲੋਕ ਭਾਜਪਾ ਦੇ ਵਿੱਚ ਚਲੇ ਗਏ, ਉਹਨਾਂ ਦੇ ਖਿਲਾਫ ਜਾਂਚਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ। ਮਸਲਨ ਗੁਰਪ੍ਰੀਤ ਸਿੰਘ ਕਾਂਗੜ, ਇਹਨਾਂ ਦੇ ਖਿਲਾਫ ਤਾਂ ਜਾਂਚ ਚੱਲ ਪਈ ਹੈ। ਉਧਰ ਬਲਬੀਰ ਸਿੰਘ ਸਿੱਧੂ, ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਬਾਰੇ ਹਾਲੇ ਅਪੁਸ਼ਟ ਖਬਰਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੇ ਖਿਲਾਫ ਵੀ ਤਿਆਰੀ ਕੀਤੀ ਜਾ ਰਹੀ ਹੈ ਜਾਂਚ ਦੇ ਮਾਮਲੇ ਦੇ ਵਿੱਚ। ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ। ਇਸ ਤੋਂ ਇਲਾਵਾ ਹੋਰ ਜਿਹੜੇ ਕਾਂਗਰਸੀ ਆਗੂ ਭਾਜਪਾ ਦੇ ਵਿੱਚ ਗਏ ਨੇ, ਤਾਂ ਸਰਕਾਰ ਦਾ ਇਹ ਦਾਅਵਾ ਹੈ ਕਿ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਇਹਨਾਂ ਮਾਮਲਿਆਂ ਦੇ ਵਿੱਚ ਸਜ਼ਾਵਾਂ ਕਦੋਂ ਹੋਣਗੀਆਂ? ਕਿ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਮੁਕੱਦਮਿਆਂ ਦੇ ਵਿੱਚ ਵੀ ਲੋਕ ਦੋਸ਼ੀ ਸਾਬਤ ਹੋਣਗੇ ਜਾਂ ਬਰੀ ਹੋ ਜਾਣਗੇ? ਵਿਜੀਲੈਂਸ ਦੇ ਅੱਗੇ ਵੀ ਕਈ ਕੇਸ ਡਿੱਗੇ ਆ। ਤੁਸੀਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੀ ਗੱਲ ਕਰ ਲਓ, ਤੁਸੀਂ ਹੋਰ ਮਸਲਿਆਂ ਦੀ ਗੱਲ ਕਰ ਲਓ, ਤਾਂ ਜਦੋਂ ਕੈਪਟਨ ਵਜ਼ਾਰਤ ਆਉਂਦੀ ਸੀ ਤਾਂ ਉਹਦਾ ਲਾਹਾ ਵਿਰੋਧੀਆਂ ਨੂੰ ਮਿਲ ਜਾਂਦਾ ਸੀ, ਜਦੋਂ ਵਿਰੋਧੀ ਵਜ਼ਾਰਤ ਦੇ ਵਿੱਚ ਆਉਂਦੇ ਸੀ ਤਾਂ ਉਹਦਾ ਲਾਹਾ ਕੈਪਟਨ ਨੂੰ ਮਿਲ ਜਾਂਦਾ ਸੀਗਾ। ਪਰ ਹੁਣ ਦੇਖੋ, ਇਹਨਾਂ ਜਿਹੜੇ ਕੇਸ ਦਰਜ ਕੀਤੇ ਜਾ ਰਹੇ ਆ ਸਿਆਸਤਦਾਨਾਂ ਦੇ ਉੱਪਰ, ਇਹਨਾਂ ਦੇ ਉੱਤੇ ਕੀ ਬਣੂਗਾ, ਤੇ ਕੀ ਵਾਕਈ ਜਿੱਥੇ ਵਿਜੀਲੈਂਸ ਕੋਠੀਆਂ ਦੀ ਪਮੈਸ਼ ਕਰ ਰਹੀ ਹੈ, ਉੱਥੇ ਵਿਜੀਲੈਂਸ ਨੂੰ ਕੀ ਵਾਕਈ ਇਹ ਪੁਖਤਾ ਸਬੂਤ ਮਿਲ ਚੁੱਕਿਆ ਕਿ ਇਹ ਕੋਠੀਆਂ ਜਿਹੜੀਆਂ ਨੇ, ਇਹ ਜਿੰਨੀ ਕੁ ਆਮਦਨ ਹੈ ਜਾਂ ਜਿੰਨੀ ਕੁ ਜਾਇਦਾਦ ਹੈ, ਉਹਦੇ ਸਰੋਤਾਂ ਤੋਂ ਵੱਧ ਜਿਹੜੀ ਪੈਸਾ ਆਇਆ ਉਹਦੇ ਤੋਂ ਬਣਾਈਆਂ ਗਈਆਂ ਨੇ। ਸੋ ਪਮੈਸ਼ ਕਾਫੀ ਵਿਧਾਇਕਾਂ ਦੀ ਕੋਠੀਆਂ ਦੀ ਹੋਈ ਹੈ, ਮਿਣਤੀ ਗਿਣਤੀ ਕਾਫੀ ਵਿਧਾਇਕਾਂ ਦੀ ਕੋਠੀਆਂ ਦੀ ਹੋਈ ਹੈ। ਪਰ ਇਹ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਇਹ ਕੇਸ ਅਦਾਲਤ ਦੇ ਵਿੱਚ ਵਿਜੀਲੈਂਸ ਝਗੜ ਪਾਊਗੀ ਜਾਂ ਟਿਕ ਪਾਊਗੀ, ਜਾਂ ਜਿਹੜੇ ਸਾਬਤ ਕਰ ਪਾਊਗੀ ਕਿ ਇਹ ਵਾਕਈ ਇਹਨਾਂ ਲੋਕਾਂ ਨੇ ਭ੍ਰਿਸ਼ਟਾਚਾਰ ਇੰਨਾ ਕੀਤਾ ਤੇ ਜਿਹਦੇ ਨਾਲ ਹਜ਼ਾਰਾਂ ਕਰੋੜਾਂ ਰੁਪਈਆ ਦਾ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੋਇਆ। ਸਿਹਤ ਮਹਿਕਮੇ ਦੇ ਨਾਲ ਜੁੜੇ ਕਈ ਘੁਟਾਲਿਆਂ ਦੀ ਜਿਹੜੀ ਜਾਂਚ ਆ ਉਹ ਖੁੱਲ ਸਕਦੀ ਆ। ਖੇਡ ਕਿੱਟ ਘੁਟਾਲੇ ਮਾਮਲੇ ਦੀ ਜਾਂਚ ਖੁੱਲ ਸਕਦੀ ਹੈ, ਤੇ ਉਸ ਮਾਮਲੇ ਦੇ ਵਿੱਚ
ਪ੍ਰਗਟ ਸਿੰਘ ਜਿਹੜੇ ਕਿ ਸਾਬਕਾ ਹਾਕੀ ਖਿਡਾਰੀ ਨੇ, ਸਾਬਕਾ ਵਿਧਾਇਕ ਵੀ ਨੇ, ਉਹਨਾਂ ਨੂੰ ਵੀ ਜਿਹੜਾ ਉਹ ਸੱਦਿਆ ਜਾ ਸਕਦਾ। ਪਿਛਲੇ ਦਿਨੀ ਇਸ ਖਬਰ ਦੀ ਵੀ ਖਾਸੀ ਜਿਹੜੀ ਚਰਚਾ ਵਾਹ-ਵਾਹ ਰਹੀ ਹੈ ਕਿ ਜਲੰਧਰ ਦੇ ਵਿੱਚ ਵੀ ਵਿਜੀਲੈਂਸ ਕਾਫੀ ਐਕਟਿਵ ਹੋਈ ਹੈ। ਪਰ ਸਵਾਲ ਉਹੀ ਬੁਨਿਆਦੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਕੀ ਵਾਕਈ ਵਿਜੀਲੈਂਸ ਜੋ ਐਲੀਗੇਸ਼ਨਸ ਅੱਜ ਲਾ ਰਹੀ ਹੈ ਤਾਂ ਇਹ ਅਦਾਲਤਾਂ ਦੇ ਵਿੱਚ ਟਿਕ ਜਾਣਗੇ ਜਾਂ ਅਦਾਲਤਾਂ ਦੇ ਵਿੱਚ ਲੋਕ ਦੋਸ਼ੀ ਸਾਬਤ ਹੋਣਗੇ। ਤੇ ਜਾਂਦੇ-ਜਾਂਦੇ ਗੱਲ ਕਰੀਏ ਕਿਸਾਨੀ ਦੀ, ਪੰਜਾਬ ਤੇ ਹਰਿਆਣਾ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਮੀਂਹ ਰੁਕ-ਰੁਕ ਕੇ ਪੈ ਰਿਹਾ ਤੇ ਉਸ ਤੋਂ ਬਾਅਦ ਬਾਅਦ ਦੁਪਹਿਰ ਤੱਕ ਗੜੇ ਵੀ ਪਏ ਨੇ ਤੇ ਮੀਂਹ ਤੇ ਤੇਜ਼ ਹਵਾਵਾਂ ਨੇ ਖੇਤਾਂ ਦੇ ਵਿੱਚ ਜਿਹੜੀ ਤਿਆਰ ਖੜੀ ਹੈ ਕਣਕ ਦੀ ਫਸਲ, ਹਾੜੀ ਦੀ ਫਸਲ, ਉਹ ਡੇਗ ਦਿੱਤੀ ਹੈ। ਪਟਿਆਲਾ ਤੇ ਮੋਗਾ ਦੇ ਵਿੱਚ ਕੁਝ ਥਾਵਾਂ ਤੇ ਗੜੇ ਪਏ ਨੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ ਭਾਰੀ ਮੀਂਹ ਕਰਕੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਤੇ ਤੇਜ਼ ਹਵਾਵਾਂ ਕਰਕੇ ਖੜੀ ਫਸਲ ਵੀ ਡਿੱਗ ਪਈ ਹੈ। ਮੌਸਮ ਵਿਭਾਗ ਦਾ ਕਹਿਣਾ ਇਹ ਹੈ ਕਿ ਪੰਜਾਬ ਦੇ ਵਿੱਚ 21 ਤੇ 22 ਮਾਰਚ ਨੂੰ ਹਲਕਾ ਤੇ 23 ਤੇ 24 ਮਾਰਚ ਨੂੰ ਭਾਰੀ ਮੀਂਹ ਵੀ ਪੈ ਸਕਦਾ। ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਤੇ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੀ ਫਸਲ ਆ ਕਣਕ ਦੀ ਉਹ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ ਤੇ ਇਸ ਸਮੇਂ ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਪਈ ਹੈ। ਇਸ ਦੇ ਨਾਲ ਕਣਕ ਦੇ ਜਿਹੜੀ ਪੈਦਾਵਾਰ ਆ ਉਹਦੇ ਤੇ ਅਸਰ ਪੈਣਾ ਹੀ ਪੈਣਾ, ਕਣਕ ਦੀ ਕੁਆਲਿਟੀ ਤੇ ਵੀ ਅਸਰ ਪੈਣਾ ਤੇ ਫਸਲ ਦੇ ਝਾੜ ਤੇ ਵੀ ਅਸਰ ਪੈਣਾ। ਜਿਹੜਾ ਤੇਜ਼ ਮੀਂਹ ਪੈਣ ਕਰਕੇ ਖੇਤ ਕਈ ਥਾਈਂ ਪਾਣੀ ਦੇ ਵਿੱਚ ਡੁੱਬ ਗਏ ਨੇ ਜਿਹੜੇ ਫਸਲਾਂ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਨੇ। ਮੀਂਹ ਦਾ ਫਲਾਂ ਤੇ ਸਬਜ਼ੀਆਂ ਦੀ ਜਿਹੜੀ ਕਾਸ਼ਤ ਕਰਦੇ ਨੇ ਕਿਸਾਨ ਫਸਲ, ਉਹਨਾਂ ਤੇ ਵੀ ਜਿਹੜਾ ਅਸਰ ਆ ਉਹ ਪਏਗਾ। ਪਟਿਆਲਾ ਦੇ ਵਿੱਚ ਸਭ ਤੋਂ ਵੱਧ 28 ਜਿਹੜਾ ਮਿਲੀਮੀਟਰ ਮੀਂਹ ਪਿਆ, ਰਾਜਧਾਨੀ ਦੇ ਵਿੱਚ 18, ਇਸੇ ਤਰ੍ਹਾਂ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਠਾਨਕੋਟ, ਬਰਨਾਲਾ ਦੇ ਵਿੱਚ ਵੀ ਮੀਂਹ ਪਿਆ। ਹਰਿਆਣਾ ਦੇ ਅੰਬਾਲਾ ਦੇ ਵਿੱਚ ਸਭ ਤੋਂ ਵੱਧ 40 ਮੀਂਹ ਪਿਆ। ਬਹੁਤ ਜ਼ਿਆਦਾ ਮੀਂਹ ਪਿਆ, ਉੱਥੇ ਕਾਫੀ ਨੁਕਸਾਨ ਹੋਇਆ ਤੇ ਹੁਣ ਪੰਜਾਬ ਦੇ ਖੇਤੀਬਾੜੀ ਵਿਭਾਗ ਦਾ ਕਹਿਣਾ ਇਹ ਹੈ ਕਿ ਅਸੀਂ ਮੀਂਹ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਉਹਦਾ ਜਿਹੜਾ ਗਠਨ ਟੀਮਾਂ ਦਾ ਅਸੀਂ ਕਰ ਦਿੱਤਾ ਹੈ ਤੇ ਇਹ ਜਿਹੜੀਆਂ ਟੀਮਾਂ ਨੇ ਇਹ ਫਸਲ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਨਗੀਆਂ ਤੇ ਜਿੱਥੇ ਕਿਤੇ ਵੀ ਲੋੜ ਹੋਊਗੀ ਤਾਂ ਸਰਕਾਰ ਢੁਕਵੇਂ ਮੁਆਵਜ਼ੇ ਦਾ ਵੀ ਪ੍ਰਬੰਧ ਕਰੂਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿਸਾਨਾਂ ਨੂੰ ਕਿ ਖੇਤਾਂ ਦੇ ਵਿੱਚੋਂ ਪਾਣੀ ਤੁਸੀਂ ਕੱਢ ਦਿਓ ਜੇਕਰ ਤੁਸੀਂ ਕੱਢ ਸਕਦੇ ਹੋ ਤੇ ਖਾਦਾਂ ਦੀ ਵਰਤੋਂ ਜਿਹੜੇ ਹੁਣ ਇਸ ਵੇਲੇ ਕਰ ਰਹੇ ਨੇ ਕਿਉਂਕਿ ਮੌਸਮ ਸਹੀ ਨਹੀਂ ਹੈ ਤਾਂ ਉਹ ਜਿਹੜੀ ਆ ਨਾ ਕੀਤੀ ਜਾਵੇ। ਇਹ ਤਕੀਦ ਕਿਸਾਨਾਂ ਨੂੰ ਅਪੀਲ ਕਹਿ ਲਓ, ਤਕੀਦ ਕਹਿ ਲਓ ਜਾਂ ਇਹ ਹਦਾਇਤ ਕਹਿ ਲਓ, ਜਾਂ ਹਦਾਇਤ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਸ ਤਰ੍ਹਾਂ ਸਰਕਾਰ ਰੋਕ ਤਾਂ ਨਹੀਂ ਸਕਦੀ, ਪਰ ਇੱਕ ਸਲਾਹ ਜਿਹੜੀ ਹੈ ਮਸ਼ਵਰਾ ਵਿਭਾਗ ਵੱਲੋਂ ਉਹ ਜਾਰੀ ਕੀਤਾ ਗਿਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।